ਭੱਜਿਆ 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 ਮੂੰਹ ਚੋਂ ਉਂਗਲ ਕੱਢ, ਮੂੰਹ ਚੋਂ ਹੱਥ ਕੱਢ। ਸ਼ਾਬਾਸ਼ ਆ ਲੈ। ਭਜਾ ਲਿਆ ਓਏ ਬਾਅਦ ਚ ਖਿਲਰ ਜੂ ਇਹ ਛੱਡ ਦੇ। ਵੈਸੇ ਸਾਂ ਹੁਣ ਭਰ ਸਕਦੇ ਆ ਆਪਾਂ ਨੇ। ਨਹੀਂ ਭਰਦੇ ਯਾਰ ਕੀ ਆ ਇਹ ਰੰਗ ਕਰਨਾ ਆਪਣੇ ਤੇ ਡੀਸੀ ਲੱਗਾ ਜੱਟੂ ਹੈ। ਆਪਾਂ ਭਰ ਦਈਏ ਬਾਅਦ ਵਿੱਚ ਰੰਗ ਕਰਦੀ ਆ ਜਿਹੜਾ ਤੂੰ ਕਰਨਾ ਹੋਇਆ। ਕਹਿੰਦੇ ਵੀ ਐਂਬਰ ਰਾਣੀ ਅੱਜ ਆ ਗਈ ਆ ਸਵਾਰੀਆਂ ਨੂੰ ਸਿੱਧੀ ਹੋ ਕੇ ਹੈ। ਵਾਹ ਜੀ ਵਾਹ। ਸਮਾਨਿਆ ਯਕੀਨ ਮੰਨ ਉਹਨੇ ਛੱਡ ਦੇਣਾ। ਅੱਛਾ ਸਮਾਨਾ ਕਚੀਚੀਆਂ ਲੈਂਦਾ ਘੋੜੀ ਤੇ ਕਹਿੰਦਾ ਵੀ ਇਤੋਂ ਹੀ ਕਹਿੰਦਾ ਮੈਨੂੰ ਤੇ ਗੁੱਸਾ ਕਾਹਤੋਂ ਨਹੀਂ ਆਉਂਦਾ। अस्सलाम वालेकुम जी की हाल चाल है। उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो दे विच ते वेलकम है सारिਆਂ ਨੂੰ ਜਿਹੜੇ ਜਿਹੜੇ ਪੰਜਾਬ 'ਚ ਵਸਣ ਦੇ ਆ ਸਿਆਲੇ ਦੇ ਵਿੱਚ ਕਿਉਂਕਿ ਠੰਡ ਸੱਚੀ ਆ ਗਈ ਆ ਤੇ ਆਪਦੀਆਂ ਭਾਈ ਜਰਸੀਆਂ ਕੱਢ ਲਓ ਕਿਉਂਕਿ ਮੈਂ ਵੀ ਵੇਖਣ ਹੀ ਦਿਆਂ ਆਲਾ ਦੁਆਲਾ ਜੇ ਕੋਈ ਜਰਸੀ ਕੱਢੇ ਤੇ ਆਪਾਂ ਵੀ ਕੱਢ ਕੇ ਪਾਈਏ ਕਿਉਂਕਿ ਠੰਡ ਹੋ ਗਈ ਆ। ਤੇ ਲਓ ਜੀ ਵਲੌਗ ਅੱਜ ਦਾ ਸਟਾਰਟ ਕਰਦੇ ਆ ਤੇ ਵਲੌਗ ਪੂਰਾ ਦੇਖਿਓ ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ, ਤੁਹਾਨੂੰ ਮਜ਼ਾ ਆਏਗਾ। ਤੇ ਸਭ ਤੋਂ ਪਹਿਲਾਂ ਸਲਾਮ ਤੁਹਾਨੂੰ ਸਾਰਿਆਂ ਨੂੰ ਵਿਕਾਸ ਵੱਲੋਂ। ਵਿਕਾਸ ਸੁਣਾਓ। अस्सलाम वालेकुम जी। ਵਾਲੇਕੁਮ ਸਲਾਮ ਜੀ। ਹੋਰ ਵਧੀਆ? ਹਾਂਜੀ ਵਧੀਆ। ਬਹਿ ਗਏ ਪੱਠੇ ਵੱਢਣ? ਹਾਂਜੀ ਦੋ ਭਰੀਆਂ ਵੱਢ ਲੀਆਂ। ਉਹ ਲੈਂਦੇ ਨੇ ਹਾਂ ਇਹ ਵੱਢਣੇ ਨੇ ਕੁੱਤਰ ਕੇ ਪਾ ਕੇ ਮੁੜ ਕੇ ਅੱਜ ਉਹ ਤੋਂ ਗੋਇਆ ਚੱਕਣਾ ਸੱਟਣਾ ਪੈਲੀ ਦੇ ਵਿੱਚ। ਮਤਲਬ ਅੱਜ ਤੂੰ ਸਾਰੀ ਰੂਟੀਨ ਪਹਿਲਾਂ ਦੱਸਤੀ ਆ। ਹਾਂਜੀ ਅੱਜ ਗੋਇਆ ਚੱਕ ਕੇ ਤੇ ਪੈਲੀ ਸੱਟਣਾ ਜਿੱਥੋਂ ਪੱਠੇ ਵੱਢਣ ਡਏ ਆ ਉਧਰੋਂ। ਅੱਛਾ ਅੱਜ ਇਹ ਡਿਊਟੀ ਆ ਆਪਣੀ। ਹਾਂਜੀ ਤੇ ਮੌਸਮ ਦੀ ਸੁਣਾ ਫਿਰ ਕੀ ਕਹਿੰਦਾ? ਠੰਡ ਆ ਗਈ ਏ। ਆ ਗਈ ਏ? ਠੰਡ ਆ ਗਈ। ਲਓ ਜੀ ਕਹਿੰਦੇ ਕਿ ਹੁਣ ਠੰਡ ਆ ਗਈ ਜਰਸੀਆਂ ਬੂਟ ਕੱਢ ਲਓ। ਕੱਢ ਲਓ ਹਾਂਜੀ ਭਾਈ। ਹਲੇ ਸ਼ਰਮੋ ਸ਼ਰਮੀ ਹੋਣਾ ਵਾ 15 ਦਿਨ ਕਿ ਫਲਾਣੇ ਨੇ ਜਰਸੀ ਪਾਈ ਆ ਜਾਂ ਨਹੀਂ ਪਾਈ ਹੈ। ਵੇਖਣਾ ਆਪਾਂ ਵੀ ਫਲਾਣੇ ਨੇ ਪਾ ਲਈ। ਨਿੱਕੇ ਹੁੰਦੇ ਵੀ ਇਦਾਂ ਹੁੰਦਾ ਸੀ ਕਿ ਜਦੋਂ ਸਕੂਲੇ ਜਾਣਾ ਜਾਂ ਕਾਲਜ ਜਾਣਾ ਤੇ ਵੇਖਣਾ ਵੀ ਅੱਛਾ ਫਲਾਣੇ ਨੇ ਪਾ ਲਈ। ਅੱਜ ਜੇ ਕਲਾਸ ਦੇ ਵਿੱਚ ਇੱਕ ਅੱਧੇ ਨੇ ਪਾ ਲਈ ਜਾਂ ਰਾਹ 'ਚ ਜਾਂਦੇ ਕਿਸੇ ਨੇ ਜਰਸੀ ਲਈ ਹੋਣੀ ਤੇ ਕਹਿ ਦੇਣਾ ਹਾਂ ਸਵੇਰ ਤੋਂ ਸਹੀ ਸਵੇਰ ਤੋਂ ਮੈਂ ਵੀ ਲਾਉਂਗਾ ਨਾ। ਤੇ ਠੰਡ ਦੇ ਵਿੱਚ ਐਵੇਂ ਘੁੰਗੜੇ ਜਾਣਾ ਹੈ। ਉਹ ਹਿਸਾਬ ਆ ਵੀ ਇਹ ਕੰਮ ਰਹਿੰਦਾ ਵਾ ਵਿਕਾਸ ਵੇਖਾ ਵਿਖਾਈ ਵਾਲਾ। ਹਾਂਜੀ ਤੇ ਬਾਕੀ ਪੱਠੇ ਵੱਢੀ ਜਾਂਦਾ ਵਿਕਾਸ। ਅੱਜ ਇਹ ਵੱਢ ਲਵੇ ਇਸ ਤੋਂ ਬਾਅਦ ਰੂੜੀ ਵਗੈਰਾ ਸਿੱਟਣੀ ਤਾਂ ਜਿਵੇਂ ਕੱਲ੍ਹ ਵੀ ਦੇ ਵਲੌਗ ਦੇ ਵਿੱਚ ਵੀ ਦੱਸਿਆ ਸੀ ਤੇ ਅੱਜ ਵੀ। ਤੇ ਉਹ ਸਾਰਾ ਵੱਢ ਲਿਆਂ ਤੇ ਪੱਠੇ ਉਹ ਯਾਸੀਨ ਕੁਤਰੀ ਜਾਂਦਾ ਵਾ। ਯਾਸੀਨ ਨੇ ਕੱਲ ਮਾਸ਼ਾਅੱਲਾ ਬਾਕੀ ਸਾਰਾ ਕੰਮ ਨਿਬੇੜਤਾ ਸੀ ਤੇ ਅੱਜ ਜਿਹੜੇ ਆ ਮੱਥੇ ਕੱਢਣੇ ਆ ਸਾਰੇ ਜਿਹੜੇ ਆਪਣੇ ਪੈਲੀ ਦੇ ਹੈਗੇ ਜਿੱਥੇ ਜਿੱਥੇ ਆਪਾਂ ਬਰਸਨ ਬੀਜਣਾ ਵਾ ਉਹਦੇ ਆਲਾ ਦੁਆਲਾ ਸਾਰਾ ਜਿਹੜਾ ਨਾ ਮੱਥੇ ਕੱਢ ਦੇਣੇ ਆ, ਬੰਨੇ ਛਾਂਗ ਦੇਣੇ ਆ। ਉਹ ਸਾਰਾ ਕੰਮ ਅੱਜ ਕਰਨਾ ਵਾ। ਬਾਕੀ ਅੱਜ ਦੇ ਵਲੌਗ ਨਾਲ ਤੁਸੀਂ ਲਾਜ਼ਮੀ ਜੁੜ ਕੇ ਰਹਿਣਾ ਇਨਸ਼ਾਅੱਲਾ। ਤੁਹਾਨੂੰ ਵਲੌਗ ਦੇ ਵਿੱਚ ਮਜ਼ਾ ਆਊਗਾ। ਵਲੌਗ ਤੁਸੀਂ ਦੇਖਣਾ ਵਾ ਪੂਰਾ। ਤੇ ਅੱਜ ਦਾ ਵਲੌਗ ਹੋ ਗਿਆ ਵਾ ਸਟਾਰਟ। ਲੋ ਜੀ ਭੱਟੀ ਕਹਿੰਦੇ ਇੱਧਰ ਪੈਸੇ ਫੜੀ ਖੜਾ ਵਾ। ਭੱਟੀ ਖੈਰ ਹੋਵੇ ਹੈ ਬਈ। ਕੀ ਹੋਇਆ ਵਿਕਾਸ? ਕਹਿੰਦਾ ਚੀਚੀ ਲੈਣੀ ਏ। ਚੀਜ਼ੀ ਲੈਣੀ ਏ? ਚੀਚੀ ਲੈਣੀ ਕਹਿੰਦਾ ਪੈਸੇ ਚਾਚੀ ਨੂੰ ਲੈ ਚਾਚੀ ਚਲੇ ਚੀਚੀ ਲੈ ਕੇ ਆਏਗਾ ਮੈਨੂੰ ਪੈਸੇ। ਉਹ ਮੈਂ ਤੇ ਇਹਨੂੰ ਆਵਾਜ਼ ਮਾਰਨ ਨੂੰ ਕਿਹਾ ਸੀ ਆ ਤੈਨੂੰ ਚੀਜ਼ੀ ਦਵਾਂ। ਉਹ ਪੈਸੇ ਕੱਢੀ ਫਿਰਦਾ। ਉਹ ਪੈਸੇ ਲੈ ਰਹੇ ਕਹਿੰਦਾ ਮੇਰੇ ਕੱਲ ਵਾਲੇ ਪੈਸੇ ਦੇ ਚਾਚੀ ਚਲੇ ਚੀਚੀ ਲੈ ਕੇ ਆਈ। ਅੱਛਾ ਉਹ ਤੁਰਿਆ ਆਉਂਦਾ ਮੇਰੇ ਵੱਲ ਨੂੰ। ਉਰੇ ਆ ਭੱਟੀ ਉਹ ਜਾ ਉਰੇ ਆ ਦੇ ਪੈਸੇ। ਜਾ ਦੇ ਦੇ ਪੈਸੇ। ਦੇ ਪੈਸੇ ਚੀਜ਼ੀ ਲੈ ਕੇ ਆਵਾਂ। ਲਓ ਜੀ ਭੱਟੀ ਆ ਗਿਆ। ਅੱਛਾ ਇਹ ਪੈਸੇ ਆ। ਉਹ ਗੱਲ ਸੁਣ ਲੈ ਉਹ ਭੱਟੀ ਆ ਪੈਸੇ ਫੜ। ਮੈਂ ਨਹੀਂ ਚੀਜ਼ੀ ਲਿਆਉਣੀ ਆ ਲੈ ਪੈਸੇ। ਅੱਛਾ ਮੁੜ ਕੇ ਹੁਣ ਇਹਨੇ ਗੱਲ ਨਹੀਂ ਸੁਣਨੀ। ਭੱਜਿਆ 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 ਮੂੰਹ ਚੋਂ ਉਂਗਲ ਕੱਢ, ਮੂੰਹ ਚੋਂ ਹੱਥ ਕੱਢ। ਸ਼ਾਬਾਸ਼ ਆ ਲੈ ਯਾਰ। ਪੱਠੇ ਕੁਤਰਦੇ ਪਏ ਸੀ ਤੇ ਅੱਜ ਦੇ ਵਿੱਚ ਨਾ ਆਉਣ ਲੱਗ ਪਿਆ ਪੱਠੇ ਕਿਉਂਕਿ ਪਾੜਛਾ ਜਿਹੜਾ ਉਤਲਾ ਹੁੰਦਾ ਨਾ ਉਹ ਗਿਆ ਟੁੱਟ। ਖਰਾਬ ਕਰਦਾ ਸੀ, ਹਿੱਲੀ ਬਹੁਤ ਜਾਂਦਾ ਸੀ ਤੇ ਉਹ ਆਪਾਂ ਲਾ ਕੇ ਤੇ ਉਹ ਬਣਵਾ ਲਿਆਂਤਾ ਵਾ। ਆਹ ਵੇਖੋ ਜੀ ਆ ਥੋੜੀ ਦੇਰ ਪਹਿਲਾਂ ਨਾ ਬਣਵਾਉਣ ਗਿਆ ਸੀ ਤੇ ਬਣਵਾ ਕੇ ਲਿਆਂਤਾ। ਆਹ ਲਵਾਤਾ ਨਾਲ ਫੱਟੀ ਲਵਾਤੀ ਆ ਵੀ ਚਲੋ ਪੱਠੇ ਪੁੱਠੇ ਜਿਹੜੇ ਨਾ ਉਹ ਵਿੱਚ ਨਾ ਆਉਣ ਤੇ ਕਰਾਸ ਦੇ ਵਿੱਚ ਨਾ ਵੜੇ ਜਾਣ। ਲਓ ਜੀ ਆਹ ਬਣ ਗਿਆ ਸੋਹਣਾ ਬੜਾ। ਲਓ ਜੀ ਲਾਪੇ ਆ ਸਿੱਟਣ ਰੂੜੀ ਹੁਣ ਜਿਹੜੀ ਸਾਰੀ ਨਾ ਇੱਥੋਂ ਚੱਕ ਕੇ ਇਹ ਸਿੱਟਦੇ ਉੱਥੇ ਵਾਣ ਦੇ ਵਿੱਚ। ਕੱਲ ਵਾਲੇ ਵਲੌਗ ਦੇ ਵਿੱਚ ਦੱਸਿਆ ਸੀ ਵੀ ਅੱਜ ਕੰਮ ਜਿਹੜਾ ਵਾ ਵਾਹਵਾ ਸਾਰਾ ਵਾ। ਕੱਲ ਹੋ ਗਿਆ ਉਹ ਪਾੜਛਾ ਟੁੱਟ ਗਿਆ ਸਾਡਾ। ਉਹ ਮੈਂ ਤੁਹਾਨੂੰ ਅੱਗੇ ਵਿਖਾਇਆ ਵੀ ਉਹ ਪਾੜਛਾ ਨਾ ਹੁਣ ਬਣਵਾ ਕੇ ਲਿਆਂਤਾ ਨਵਾਂ। ਮਤਲਬ ਨਾਲ ਨਾ ਉਹਦੇ ਲਵਾਇਆ ਵੀ ਜਿਹੜਾ ਹੁਣ ਵਿੱਚ ਨਾ ਆਵੇ। ਅੱਗੇ ਵਿਕਾਸ ਬੜਾ ਔਖਾ ਹੋਇਆ ਪਿਆ ਸੀ। ਕਿਉਂ ਵਿਕਾਸ? ਹਾਂਜੀ ਝੱਟ ਝੱਟ ਪਿੱਛੋਂ ਕਹਿੰਦਾ 2 ਵਾਰੀ ਵਿੱਚ ਆ ਗਿਆ ਚੋਰੀ
ਤੇ ਹੁਣ ਨਾ ਇਹਨੂੰ ਬਣਵਾ ਲਈਏ। ਉਹ ਬਣਵਾ ਲਿਆ ਵਾ ਤੇ ਆਹ ਹੁਣ ਨਾ ਭਰੀ ਜਾਂਦੇ ਆ। ਇਹ ਵੀ ਵਾਵਾ ਦਿਨਾਂ ਦਾ ਇੱਥੇ ਨਾ ਗੰਦ ਵੱਜਾ ਸੀ। ਅਸੀਂ ਨਾ ਚੱਕਦੇ ਰਹਿ ਜਾਂਦੇ ਸੀ ਵੀ ਚਲੋ ਅੱਜ ਚੱਕਦੇ ਸਵੇਰੇ ਚੱਕਦੇ ਜਾ ਕੇ ਅਸੀਂ ਕਿਰਾਏ ਦੇ ਵਿੱਚ ਕਿਰਾਇਆ ਪਾ ਕੇ ਖਿੱਚੀਏ ਤੇ ਫਿਰ ਉਹੀ ਹੋ ਜਾਣਾ ਸੀ ਵੀ ਇੱਥੋਂ ਕਿਰਾਇਆ ਪਾ ਕੇ ਉਧਰ ਖਿੱਚਦੇ ਫਿਰ ਉੱਥੋਂ ਦੁਬਾਰਾ ਟਰਾਲੀ ਭਰ ਕੇ ਉਧਰ ਕਰਦੇ। ਉਹ ਕੰਮ ਹੈਗਾ ਸੀ ਔਖਾ। ਸੋ ਆਹ ਨਾਲ ਦੀ ਨਾਲ ਹੁੰਜੀ ਵੀ ਜਾਊਗਾ ਆਪਦੇ ਸਾਰਾ ਸਾਫ ਸੁਥਰਾ ਵੀ ਹੋ ਜਾਊਗਾ ਤੇ ਨਾਲੇ ਆਪਾਂ ਦੇਸੀ ਖਾਦ ਜਿਹੜੀ ਆ ਉਹ ਪਾ ਦਿੰਨੇ ਆ ਵਾਣ ਦੇ ਵਿੱਚ ਤੇ ਫਿਰ ਬਰਸਣ ਬੀਜਾਂਗੇ ਇਨਸ਼ਾਅੱਲਾ। ਠੰਡ ਅੱਜ ਹੋ ਗਈ ਆ ਯਕੀਨ ਮੰਨੋ। ਅੱਜ ਤਾਂ ਕੋਟੀ ਵਾਲਾ ਹਿਸਾਬ ਸੀ ਵੀ ਮੈਂ ਮਾੜਾ ਸਕੂਟਰ ਤੇ ਗਿਆ ਤੇ ਐ ਵਿਕਾਸ ਲੱਗਾ ਵੀ ਜਿਵੇਂ ਨਾ ਸਿਆਲਾ ਆ ਗਿਆ। ਕੱਲ ਜੂਨ ਸੀ ਤੇ ਅੱਜ ਕੀ ਕਹਿੰਦਾ ਦਸੰਬਰ। ਲੋਕੀ ਮੈਂ ਵੇਖਦਾ ਪਿਆ ਸੈਂਪਲ ਤੋਂ ਆਇਆ ਹੈ ਸੈਮ। ਹਾਂ ਅਸੀਂ ਕਾ ਭਾਈ ਕੇ ਨਾਲੇ ਪੈਸੇ ਤੇਲ ਲਿਆ ਕਰੋ ਸਬਰ ਕਰੋ ਮੈਨੂੰ ਠੰਡ ਲੱਗੀ ਜਾਂਦੀ ਤਾਂ ਤੁਸੀਂ ਤੇਲ ਦੀ ਕਹਿ ਦਿੰਦੇ। ਗੱਲ ਤਾਂ ਬਣਦੀ ਆ ਕਿਉਂ ਸੈਮ? ਨਹੀਂ ਮੈਂ ਹੁਣ ਵੇਖਿਆ ਲੋਕਾਂ ਨੂੰ ਰਾਜ ਕੋਈ ਐ ਕੋਈ ਐ ਆ ਕੋਈ ਐ ਚਲਾ ਰਿਹਾ ਸਕੂਟਰ ਵੀ ਨਾ ਪਤਾ ਨਾ ਲੱਗੇ ਮੈਨੂੰ ਠੰਡ ਲੱਗਣ ਦੀ ਹੈ। ਲੋ ਜੀ ਮੱਕੀ ਨੂੰ ਆਪਣੀ ਨੂੰ ਮਾਸ਼ਾਅੱਲਾ ਸਪਰੇਅ ਵੀ ਹੋਈ ਜਾਂਦੀ ਹੈ। ट्रैक्टर ਨੂੰ ਮਾਰਿਆ ਸਰਫ ਤੇ ਲੈ ਆਂਦਾ ਇੱਥੇ ਤੇ ਹੁਣ ਰੇੜਾ ਪਾ ਲਈਏ ਤੇ ਫਿਰ ਥੋੜਾ ਪਿੱਛੇ ਕਰਕੇ ਤੇ ਆ ਵੀ ਲਾਦੇ ਆ। ਹੁਣ ਅੱਗੇ ਨਾ ਵਜ਼ਨ ਜ਼ਿਆਦਾ ਹੋ ਜਾਣਾ। ਚੱਕੋ ਜਾਸੀ ਨਾ ਭੱਜਾ ਲੈ ਵਿਕਾਸ ਕਰ ਲੈ ਚੱਕਤਾ ਬਈ। ਚੱਲ ਥੋੜਾ ਪਿੱਛੇ ਕਰ ਲਾ ਥੋੜਾ ਜਿਹਾ ਕਿੱਲੇ ਦੇ ਨਾ ਥੋੜਾ ਹੋਣ ਦੇ। ਥੋੜਾ ਪਿੱਛੇ ਕਰ ਥੋੜਾ ਜਿਹਾ ਇੱਧਰ ਇਹਦਾ ਵੀ ਧਿਆਨ ਕਰਿਓ ਨਾ। ਬਸ ਹਾਂ ਕਿੱਲਾ ਬਸ ਕਰ ਕੋਈ ਨਹੀਂ ਹੁੰਦਾ। ਬਸ ਕਰ ਰੇਸ ਦੇ ਲਾ ਰੇਸ ਦੇ ਕੇ ਬੰਦ ਕਰ ਦੇ। ਚਲੋ ਭਰੋ ਉਹ ਇਹ ਠੰਡ ਚ ਵੀ ਨਹਾਤੀ ਜਾਨੀ ਆ। ਇਹਨਾਂ ਨੇ ਨਹਾਉਣਾ ਹੀ ਨਹਾਉਣਾ। ਇਹਨਾਂ ਦਾ ਕਿਹੜਾ ਕੰਮ ਆ ਨਹਾਉਣਾ। ਪਾਣੀ ਨਹਾਉਣਾ ਵਾ ਹਲਕਾ ਜਿਹਾ ਕਿਨੂੰ ਉਹਨੂੰ। ਮੈਨੂੰ ਤਾਂ ਲੱਗਦਾ ਉਹ ਵੈਸੇ ਹੀ ਪਾਣੀ ਲੱਗੀ ਜਾਂਦਾ ਹੁਣ। ਕਿਦਾਂ ਤਰੇੜ ਨਾਲ ਤੇ ਮੀਂਹ ਨਾ ਲੱਗ ਗਿਆ ਉਦੋਂ। ਨਹੀਂ ਉਹ ਤਾਂ ਲੱਗ ਗਿਆ ਅੱਜ ਪਾਣੀ ਦੇ ਕੇ ਨਾ। ਧੁੱਪ ਲੱਗਣੀ ਤੇ ਪਾਣੀ ਲਾਉਣਾ ਹੁਣ। ਧੁੱਪ ਹੀ ਨਹੀਂ ਲੱਗੀ ਹੈ ਤੇ ਲਾ ਦੇ ਹਲਕਾ ਕੁਛ ਨਹੀਂ ਧੁੱਪ ਨਹੀਂ। ਕੁਛ ਨਹੀਂ ਕਹਿੰਦੀ ਉਹ ਭਾਈ ਕੁਛ ਨਹੀਂ ਕਹਿੰਦੀ। ਮਿਸਤਰੀ ਨੇ ਕਿਹਾ ਧੁੱਪ ਲਵਾਉਣੀ ਫਿਰ ਪਾਣੀ ਲਾਉਣਾ। ਹੁਣ ਧੁੱਪੇ ਚੱਕ ਕਰਦੇ ਉਹਨੂੰ ਉੱਥੇ ਸ਼ਾਮ ਧੁੱਪ ਵੈਸੇ ਕਿਹੜਾ ਬਹੁਤ ਨਿਕਲੀ ਚੱਕ ਕੇ ਕਰਦੇ ਜਿਹੜੀ ਮਾੜੀ ਮੋਟੀ ਨਿਕਲੀ ਆਇਆ ਨਹੀਂ ਧੁੱਪ ਝੜਦਾ ਹੀ। ਚਲੋ ਯਾਰ ਚੱਲੀਏ। ਜਿਹੜਾ ਗਿਆ ਲੱਦਿਆ ਤੇ ਚਲੋ ਚੱਲੀਏ ਵਿਕਾਸ। ਹੋਰ ਕਿਉਂਗੇ ਤੇ ਨਾਲ ਉਦਾਂ ਜਾਣਾ ਵੱਡੀ ਬੰਦਾ ਪੁੱਤ ਬਣ ਜਾ। ਜਾਣ ਦੇ ਕਈਆ ਇੱਕ ਆ ਕਿ ਦੋ ਆ? ਇੱਕ ਫੋੜਾ ਕਈ ਹਾਂ ਠੀਕ ਆ। ਗੋਇਆ ਲਾਉਣਾ ਹੈ ਜਾ ਕੇ ਵੱਡੀ ਨੇ ਠੀਕ ਹੈ। ਚਲੋ ਚਲੋ ਭਾਈ ਲਾਵੋ ਮਿੰਟ ਲਾ ਕਈ उनका कही लिया ਲਿਆ ਕਈ ਭਜਾ ਲਿਆ ਓਏ ਬਾਅਦ ਚ ਖਿਲਰ ਜੂ ਇਹ ਛੱਡ ਦੇ। ਜੋ ਹੁੰਦਾ ਉਹ ਤਾਂ ਕਰੀਏ। ਉਹ ਵਿਕਾਸ ਗਾਂ ਹੋ ਪਿੱਛੋਂ ਵੀ ਲਾਓ ਯਾਸੀ ਨਾ ਹੱਥਾਂ ਨਾਲ ਜੁੜ ਜਾ ਪਰ ਇਹਨੂੰ ਮੋੜ ਦੇ ਸਿੱਧਾ। ਚੜ ਜਾ ਉੱਤੇ ਡਰੀ ਕਾ ਤੂੰ ਜਾਨਾ ਉਹਨੂੰ ਆਉਂਦਾ ਨੀਗਾ। ਪਰਾਂ ਨੂੰ ਕੱਟ ਥੋੜਾ ਜਿਹਾ ਪਰਾਂ ਨੂੰ ਕੱਟ ਪਰਾਂ ਨੂੰ। ਠੀਕ ਹੈ ਸਿੱਧੇ ਜਾਣ ਦੇ ਬਾਅਦ ਛੱਡ ਦੇ ਪੈਰ ਨਾ ਥੱਲੇ ਦੇ ਲਈ। ਆਉਣ ਦੋ ਤੂੰ ਪੈਰ ਨਾ ਥੱਲੇ ਦੇ ਲਈ। ਓਏ ਹੁਣ ਦੱਸ ਉਹ ਡਰੀ ਜਾਣਾ ਉੱਤੇ ਚੜ ਜਾ ਬਸ ਕਿਹੜਾ ਰੱਖੋ ਬ੍ਰੇਕ ਨਾ ਨੱਪਦੀ। ਚੱਲ ਚਲੋ ਛੱਟਾ ਮਾਰੀ ਨਾ ਤੂੰ ਧਿਆਨ ਰੱਖ ਕੇ। ਉਰੇ ਆਇਆ ਕਿੰਨੇ ਰੇੜੇ ਪੈਣਗੇ ਤੇਰੇ ਹਿਸਾਬ ਨਾਲ?
4 ਕਿਲੇ ਨੇ ਪੈਣੇ ਆ 3-4 ਪਰੇ ਤਾਂ ਆਪਾਂ ਪਾਈ ਹੋਈ ਆ ਐ ਸਨ ਜੇ ਪਰਾਂ ਵੀ ਇੰਨੇ ਭੈਣ ਇਹ ਜਿਆਦੇ ਭੈਣ ਇੱਥੇ ਚਲੋ ਪੈ ਜਾਣ ਹਾਂ ਪੱਟੀ ਸਹੀ ਆ ਲੋ ਜੀ ਪੈ ਹੀ ਗਈ ਤਕਰੀਬਨ ਹੈਲੋ ਸੈਮ ਲੈ ਆਵੀਂ ਹੁਣ ਪੱਟੀ ਨੂੰ ਉੱਤੇ ਬਾਦ ਟਰੈਕਟਰ ਦੇ ਤੇ ਆ ਯਾਰ ਸਾਫ਼ ਕਰ ਦੇ ਯਾਸੀਨ ਅੱਛਾ ਪੱਟੀ ਨੂੰ ਇੱਥੇ ਬਾਦੇ ਨਾਲ ਹੀ ਇੱਥੇ ਪੱਟੀ ਖੜੋ ਯਾਰ ਲਾ ਕੇ ਨਾ ਸੈਮ ਲਿਆ ਠੀਕ ਆ ਹੈਲੋ ਟਰੈਕਟਰ ਲੈ ਆਈ ਫਿਰ ਤੂੰ ਡੇਰੇ ਲੋ ਜੀ ਰੇੜਾ ਦੂਜਾ ਵੀ ਭਰ ਲਿਆ ਤੇ ਮੱਠਾ ਲਈ ਜਾਂਦੇ ਆ ਅੱਧੀ ਕਿਰਦੀ ਵੀ ਇਦਾਂ ਹੀ ਆ ਜਿਆਦੀ ਹਾਂ ਭੱਟੀ ਕਿੱਦਾਂ ਠੀਕ ਆ ਰਾਜ਼ੀਆਂ ਪੂਰਾ ਬਹੁਤ ਖੁਸ਼ ਆ ਹੈ ਤੁਰਿਆ ਚੱਲ ਹੌਲੀ ਹੌਲੀ ਲੋ ਲਾ ਤੇ ਬਸ ਲੋ ਲਾ ਕੇ ਤੁਰਿਆ ਰਹਿ ਜੀ ਉਹ ਯਾਸੀਨਾ ਤੇਜ਼ ਹੋ ਅੱਜ ਆਪ ਜੀ ਅਸਲ ਸਪੀਡ ਤੋਂ ਥੋੜਾ ਤੇਜ਼ ਹੋਣਾ ਹੈ ਕੀ ਹੋਇਆ ਤੈਨੂੰ ਇੱਕ ਤਾਂ ਸਾਨੂੰ ਪੱਟੀ ਲੈ ਗਿਆ ਪੱਟੀ ਨਾਲ ਓਏ ਆ ਪੱਟੀ ਚੱਲ ਝੂਟੇ ਲੈ ਚੱਲ ਝੂਟੇ ਲੈ ਚੱਲ ਝੂਟੇ ਲੈ ਅਸਲ 'ਚ ਨਾ ਪੱਟੀ ਦੀ ਗਈ ਹੋਈ ਆ ਬੇਬੇ ਤੇ ਪੱਟੀ ਹੋਇਆ ਸਾਡੇ ਸਪੁਰਦ ਤੇ ਵਿਕਾਸ ਦੇ ਦੁਆਲੇ ਰਹਿੰਦਾ ਸਾਰਾ ਦਿਨ ਕੱਲ ਸਾਰਾ ਦਿਨ ਤੇ ਅੱਜ ਸਾਰਾ ਦਿਨ ਇਸ ਕਰਕੇ ਨਾਲ ਨਾ ਉੱਤੇ ਫਿਰ ਤੁਹਾਨੂੰ ਪਤਾ ਵੀ ਕੰਮ ਦਾ ਬਹੁਤ ਜ਼ਿਆਦਾ ਸ਼ੌਕੀਨ ਆ ਪੱਟੀ ਤਾਂ ਕਰਕੇ ਫਿਰ ਨਾਲ ਰਹਿੰਦਾ ਆਪਣੇ ਤੇ ਲੋ ਜੀ ਆ ਵੀ ਬਸ ਨਿਬੜੀ ਚੱਲਾ ਮਾਸ਼ਾਅੱਲਾ ਆ ਤੁਹਾਨੂੰ ਪਤਾ ਉਦਣ ਆਪਾਂ ਆ ਸਾਰੇ ਪਾਸੇ ਨਾ ਐਸ ਵਾਣ ਦੇ ਵਿੱਚ ਆਪਾਂ ਖਿਲਾਰਤੀ ਸੀ ਰੂੜੀ ਤੇ ਆਹ ਥਾਂ ਰਹਿ ਗਿਆ ਸੀ ਆਪਣਾ ਹੁਣ ਜਿੱਦਾਂ ਪੱਠੇ ਨਾਲੋਂ ਆਪਾਂ ਵੱਢੀ ਜਾਣੇ ਆ ਉਦਾਂ ਆਪਾਂ ਇੱਥੇ ਵੀ ਖਿਲਾਰੀ ਜਾਣੀ ਆ ਮੌਸਮ ਵੀ ਬੜਾ ਸੋਹਣਾ ਹੋਇਆ ਵੈਸੇ ਵੀ ਅੱਜ ਤੇ ਅੱਜ ਨਾ ਸ਼ਾਮ ਨੂੰ ਉਹਦੇ ਵਿੱਚ ਪਾਣੀ ਪਾਉਂਦੇ ਆ ਪੂਲ ਦੇ ਜੇ ਮੰਨਦਾ ਸੈਮ ਨੇ ਕਹਿਣਾ ਵੀ ਹਲੇ ਨਹੀਂ ਪਾਉਣਾ ਕੱਲ ਪਾਵਾਂਗੇ ਤਾਂ ਕੋਸ਼ਿਸ਼ ਕਰਦੇ ਆ ਵੀ ਅੱਜ ਉੱਚ ਵੀ ਪਾਣੀ ਪਾ ਦਈਏ ਤਾਂ ਕਿ ਬੱਖਾਂ ਜਿਹੜੀਆਂ ਨੇ ਉਹਦੇ ਵਿੱਚ ਛੱਡ ਦਈਏ ਚੜ ਜਾ ਯਾਸੀਨਾ ਟਾਈਮੋ ਟਾਈਮ ਚੱਲ ਭੱਟੀ ਚੱਲ ਹੋ ਵਲੀਆਂ ਲੋ ਜੀ ਇੱਧਰ ਲਾਪੇ ਪੱਠੇ ਕੁਤਰਨ ਪੱਟੀ ਸੁੱਤਾ ਪਿਆ ਓਏ ਪੱਟੀ ਬਣਾ ਸੁੱਤਾ ਰਹਿਣ ਦੇ ਇਹਨੂੰ ਪਾਇਆ ਉਸ ਅੰਦਰ ਪਾਇਆ ਅੰਦਰ ਸਮਾਇਆ ਯਾਰ ਜਾ ਕੇ ਲੋ ਜੀ ਪੈਪ ਵੀ ਲਾ ਲਿਆ ਵਾ ਤੇ ਲਾਪੇ ਪਾਣੀ ਪੂਣੀ ਛਿੜਕਾਉਣ ਸਹਿਮ ਇੱਥੇ ਪਾਣੀ ਪਾ ਲੋ ਜੀ ਇਹ ਧੋਣ ਭਾਵੇਂ ਨਾ ਇਹਨੂੰ ਤੂੰ ਤੇ ਇਹਨੂੰ ਤੇ ਪਾਣੀ ਪਾ ਦੇ ਬਸ ਇੱਕ ਵਾਰੀ ਪੱਕਾ ਕਰ ਦੇ ਮੜਾ ਉਹ ਪਾਣੀ ਕੋਈ ਨਾਲ ਮਿੱਟੀ ਵੀ ਲਾ ਦੇਣਾ ਜਾਮੀ ਨਾ ਜਾਵੇ ਵੈਸੇ ਸਾ ਹੁਣ ਭਰ ਸਕਦੇ ਆ ਪਾਣੀ ਨਹੀਂ ਭਰਦੇ ਯਾਰ ਕੀ ਆ ਇਹ ਰੰਗ ਕਰਨਾ ਆਪਣੇ ਤੇ ਡੀਸੀ ਲੱਗਾ ਜੱਟੂ ਹੈ ਆਪਾਂ ਭਰਦੀ ਆ ਬਾਅਦ ਵਿੱਚ ਰੰਗ ਕਰਦੀ ਆ ਜਿਹੜਾ ਤੂੰ ਕਰਨਾ ਹੋਇਆ ਅੱਜ ਪਾਣੀ ਵੇ ਸਿੱਟ ਦੇਣਾ ਨਹੀਂ ਬਾਅਦ ਵਿੱਚ ਕੱਢ ਕੇ ਇੱਕ ਦਿਨ ਕਰ ਦਾਂਗੇ ਰੰਗ ਕੀ ਆ ਯਾਰ ਸਵਾਦ ਲੈ ਲੈਂਦੇ ਬਣਾਇਆ ਹੁਣ ਪਹਿਲੀ ਵਾਰ ਰੰਗ ਕਰਕੇ ਸਵਾਦ ਲਵੋ ਨਾ ਅੱਛਾ ਐਸਾ ਇਹ ਬੰਦਾ ਨਾ ਫੌਜੀ ਮੱਤ ਦਾ ਨਾ ਭਾਈ ਸਾਨੂੰ ਮੇਰੀ ਗੱਲ ਸੁਣੋ ਸਾਨੂੰ ਅੱਜ ਭਰ ਲੈਣ ਦੇ ਨਹੀਂ ਭਰਨਦੇ ਸੀਮਟ ਨੂੰ ਕੋਈ ਨਹੀਂ ਰੰਗ ਮਾਰਦਾ ਹੁੰਦਾ ਉਹ ਯਾਰ ਮਾਰ ਵੀ ਲਵੇ ਰੌਲਾ ਨਹੀਂ ਹੈਗਾ ਭਾਈ ਸੀਮੈਂਟ ਨੂੰ ਤਾਂ ਮਾਰਦੇ ਹੁੰਦੇ ਹੋਰ ਕੀ ਮਿੱਟੀ ਭਾਈ ਤੂੰ ਮਾਰ ਲਈ ਅਸੀਂ ਤੈਨੂੰ ਰੋਕਦੇ ਆ ਤੂੰ ਮਾਰ ਲਈ ਜਦੋਂ ਤੇਰਾ ਜੀ ਕਰੇ ਲੇਕਿਨ ਸਾਨੂੰ ਅੱਜ ਭਰਨ ਦੇ ਸਾਨੂੰ ਸਵਾਦ ਲੈਣ ਦੇ ਕਿਉਂ ਜੱਟੂ ਬਤਖਾ ਛੱਡਣ ਦੇ ਵਿੱਚ ਨਾ ਅੱਜ ਕਿਹੜਾ ਇੰਨੀ ਠੰਡ ਆ ਉਹ ਠੰਡ ਨੂੰ ਕੀ ਉਹੀ ਗੱਲ ਫਿਰ ਗਰਮੀਆਂ ਦੇ ਵਿੱਚ ਬਤਖਾ ਨਹਾਉਣ ਉਹਨੂੰ ਪੂਰੀ ਤਿਆਰ ਕਰ ਤੂੰ ਤੇ ਆਪਦੇ ਹਿਸਾਬ ਨਾਲ ਵੀ ਅੱਜ ਕਿਹੜਾ ਨਹੀਂ ਠੰਡ ਆ ਆਹੋ ਰੰਗ ਕਿਹੜਾ ਲਿਆਂਦਾ ਪਿਆ ਯਾਰ ਕਰੋ ਕਮੈਂਟ ਵਾਵਾ ਸਾਰੇ ਇਹ ਜ਼ਾਲਮ ਮੰਨੇ ਥੋੜਾ ਜਿਹਾ ਮੇਰੀ ਗੱਲ ਸੁਣੋ ਇੱਕ ਛਾ ਬਣਾਈ ਉਹਨੂੰ ਪੂਰੀ ਕਰਕੇ ਤੇ ਫੇਰ ਕੰਮ ਕਰੀਦਾ ਤੁਸੀਂ ਤੇ ਭੱਜ ਕੇ ਜਲਦੀ ਕਰਦੇ ਆ ਅਸੀਂ ਚਾਹੁੰਦੇ ਆ ਯਾਰ ਸੋਹਣਾ ਲੱਗੇ ਜਿਸ ਚੀਜ਼ ਵਾਸਤੇ ਬਣਾਇਆ ਉਹਨੂੰ ਜਰਾ ਸਮਝਿਆ ਕਰਨਾ ਸਵਾਦ ਲੈ ਲਈਏ ਕਰਕੇ ਛੱਡੋ ਪੂਰਾ ਮਾਹੌਲ ਬਣਾ ਕੇ ਉਹ ਕਹਿਣਗੇ ਪਹਿਲੇ ਇੱਕ ਦਿਨ ਇਦਾਂ ਛੱਡਦਾ ਇੱਕ ਦਿਨ ਇਦਾਂ ਤੁਸੀਂ ਨਵੇਂ ਤੋਂ ਨਵੇਂ ਕੰਮ ਅੱਛਾ ਤੂੰ ਨਾ ਪੂਰਾ ਕੰਮ ਕਰੋ ਫਿਰ ਛੱਡ ਦੋ ਉਹਨਾਂ ਨੂੰ ਪੱਕੀਆਂ ਲੋ ਜੀ ਨਹੀਂ ਮੰਨਦਾ ਭਾਈ ਇੱਥੇ ਬੜਾ ਜ਼ੋਰ ਲਾ ਲਿਆ ਹੁਣ ਤੁਸੀਂ ਆਪੇ ਕਹਿ ਲਿਓ ਲੋ ਜੀ ਠੀਕ ਹੋ ਗਿਆ ਨਾ ਪਾਣੀ ਵੈਸੇ ਛਿੜਕਾ ਦੇ ਸਾਰੇ ਪਾਸੇ ਉਹ ਜੱਟੂ
ਬਾਕੀ ਨਵੀਂ ਤੈਨੂੰ ਇੱਕ ਖਬਰ ਦੇਣ ਲੱਗੇ ਆ। ਖਬਰ ਮੈਨੂੰ ਲੱਭ ਗਈ ਆ ਕੀ? ਘੋੜੀ ਦਾ ਮਾਸ਼ਾਅੱਲਾ ਅੰਦਰ ਬਣਾਉਣ ਲੱਗੇ। ਓ ਖੈਰ ਲੱਭ ਗਈ ਖਬਰ। ਆਉਂਦੇ ਦੱਸਤਾ ਤੈਨੂੰ ਸਕੂਲੋਂ? ਕਿਹਨੇ ਦੱਸਿਆ? ਸੈਮ ਨੇ ਦੱਸਿਆ ਵਾ। ਸੈਮ ਦੀ ਜ਼ੁਬਾਨ ਨਹੀਂ ਰਹਿੰਦੀ। ਨਹੀਂ ਦੱਸਣਾ ਸੀ ਫਿਰ ਮੈਂ ਕਿਹਾ ਮੈਂ ਦੱਸੂਗਾ ਆਪ। ਜ਼ੁਬਾਨ ਕੰਟਰੋਲ ਹੋ ਹੀ ਨਹੀਂ ਸਕਦੀ। ਨਹੀਂ ਨਾ ਹੋ ਸਕਦੀ। ਲਓ ਜੀ ਘੋੜੀ ਦਾ ਲੱਗੇ ਐਂਬਰ ਰਾਣੀ ਦਾ ਰੂਮ ਬਣਾਉਣ। ਇੱਥੇ ਤਕਰੀਬਨ ਬਣਾਉਣਾ ਵਾ, ਅੱਬੂ ਕਹਿੰਦਾ ਵਾ 15 ਤੋਂ 18 ਫੁੱਟ ਉੱਚਾ ਬਣਾਉਣਾ ਵਾ। 14 ਫੁੱਟਾ ਗਾਡਰ ਪਾ ਕੇ ਲੰਮਾ, ਮਤਲਬ ਇੱਥੋਂ ਤੱਕ ਤਕਰੀਬਨ ਆ ਜਾਊਗਾ। ਉਹ ਤੱਕ ਐਂਬਰ ਰਾਣੀ ਇੱਥੋਂ ਤੱਕ ਬਣਾਵਾਂਗੇ ਰੂਮ, ਤਾਂ ਕਿ ਇਹ ਆ ਵੀ ਹੁਣ ਸਿਆਲਾ ਆ ਗਿਆ ਵਾ। ਇਹ 1-2 ਦਿਨ ਪਹਿਲਾਂ ਵੀ ਦੋ ਭਰਾਵਾਂ ਨੇ ਕਮੈਂਟ ਕੀਤੇ ਸੀ ਵੀ ਇਹਦਾ ਭਾਈ ਹੁਣ ਅੰਦਰ ਬਣਾ ਦਿਓ, ਕਿਉਂਕਿ ਇਹ ਹੁਣ ਨਾ ਸਿਆਲਾ ਆ ਗਿਆ ਵਾ, ਤਰੇਲ ਵੀ ਪੈਂਦੀ ਆ, ਫਿਰ ਮੀਂਹ ਕਣੀ ਦਾ ਕਰਕੇ ਵੀ ਭੱਜਣਾ ਨੱਸਣਾ ਪੈਂਦਾ ਵਾ, ਇਹਨੂੰ ਅੰਦਰ ਜਾਣਾ ਪੈਂਦਾ। ਉਸ ਕਰਕੇ ਅੱਬੂ ਵੀ ਅੱਜ ਆਉਂਦੇ ਆ ਕੇ ਕਹਿੰਦੇ ਵੀ ਇਹਦਾ ਅੰਦਰ ਬਣਾਈਏ ਤੇ ਇੱਟਾਂ ਸਟਾਓ। ਤੇ ਫਿਰ ਅੱਬੂ ਨੂੰ ਮੈਂ ਕਹਿ ਦਿੱਤਾ ਵਾ, ਮੈਂ ਕਿਹਾ ਵੀ ਯਾਰ ਇੱਟਾਂ ਦਾ ਕਰੋ ਪਤਾ। ਤੇ ਮਿਸਤਰੀ ਨੂੰ ਅੱਜ ਮੈਂ ਸ਼ਾਮੀ ਜਾ ਕੇ ਹੁਣ ਕਹਿ ਕੇ ਆਇਆ ਸੀ, ਮੈਂ ਕਿਹਾ ਚਾਚਾ ਸ਼ਾਮੀ 5 ਵਜੇ ਆਵੀਂ, ਆ ਕੇ ਵੇਖ ਜਾ। ਚਾਚਾ ਆਪਦਾ ਨਾ ਅੰਦਰ ਬਣਾਉਂਦਾ ਪਿਆ ਸੀ, ਚਾਚਾ ਸਾਜਦ ਜਿੰਨੇ ਆਹ ਆਪਣੀਆਂ ਕੰਧਾਂ ਕੀਤੀਆਂ ਸੀ, ਸਾਰਾ ਨਾ ਸਤੱਬਰ ਬਣਾਇਆ ਸੀ, ਉਹਨੂੰ ਹੀ ਕਿਹਾ ਵਾ ਵੀ ਅੰਦਰ ਵੀ ਤੂੰ ਹੀ ਬਣਾ ਕੇ ਜਾਣਾ ਵਾ। ਤੇ ਸ਼ਾਮੀ ਆ ਜਾਊਗਾ। ਚੋਰ ਸਾਹਿਬ ਖੜਾ ਕਰ ਦਿਓ ਬਸ 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 ਬਸ। ਹਾਂ ਠੀਕ ਹੈ, ਕਰ ਦੇ ਬੰਦ, ਬਸ ਨਿਬੜ ਗਿਆ। ਤੇ ਜੱਟੂ ਫਿਰ 1-2 ਦਿਨ ਤੱਕ ਇਨਸ਼ਾਅੱਲਾ ਇੱਟਾਂ ਕਹਿਤੀਆਂ ਵਾ। ਇੱਟਾਂ ਹੁਣ ਅੱਬੂ ਸ਼ਾਮ ਨੂੰ ਜਾ ਕੇ ਵੇਖ ਕੇ ਆਉਗੇ ਵੀ ਵਧੀਆ ਡੋਮ ਜਿਹੜੀ ਵੀ ਲੱਭੀ, ਮਤਲਬ ਵਧੀਆ। ਅਵਲ ਹੈਗੀ ਆ ਆਪਣੀ ਇੱਥੇ 11,000 ਨੂੰ, 11,500 ਨੂੰ। ਡੋਮ 6000 ਨੂੰ। ਦੋਮ ਨਹੀਂ 6 ਭਾਈ, ਦੋਮ 6 ਨੂੰ ਨਹੀਂ ਹੈਗੀ। ਦੋਮ 8,000 ਨੂੰ ਤੇ 8500 ਨੂੰ ਆ। ਚੰਗੀ ਦੋਮ ਜਿਹੜੀ ਆ, ਸਹੀ ਦੋਮ ਜਿਹੜੀ ਬਜਾਦੀਆਂ ਭੁਰੀਆਂ ਨਹੀਂ ਆਈਆਂ, ਸਹੀ ਇੱਟ ਜਿਹੜੀ ਆ ਉਹ ਹੈਗੀ ਆ 8500 ਨੂੰ ਤੇ 8,000 ਨੂੰ। 1000 ਇੱਟ ਤੇ ਤਕਰੀਬਨ 1500-2000 ਇੱਟ ਲੱਗਣੀ ਆ। ਸੋ ਇਨਸ਼ਾਅੱਲਾ ਉਹ ਵੀ ਕੱਲ ਜਾਂ ਪਰਸੋਂ ਦੇ ਵਿੱਚ ਆ ਜਾਊਗੀ। ਮਤਲਬ 1-2 ਦਿਨ ਦੇ ਵਿੱਚ ਨਾ ਜਿਹੜਾ ਆਪਾਂ ਅੰਦਰ ਇਨਸ਼ਾਅੱਲਾ ਸਟਾਰਟ ਕਰ ਦੇਣਾ। ਤੇ 1-2 ਦਿਨ ਦੇ ਵਿੱਚ ਜਿਹੜਾ ਤਿਆਰ ਹੋ ਜਾਣਾ ਵਾ। ਗਾਡਰ ਪਤਾ ਕਹਿੰਦਾ ਵਾ ਵੀ ਗਾਡਰ ਭੇਜ ਦਿਓ। ਤੇ ਉਹ ਆਪਣਾ ਚਾਚਾ ਵਾ, ਚਾਚਾ ਅਸ਼ਰਫ, ਉਹਦੇ ਗਾਡਰ ਆਉਣੇ, ਉਹਨੇ ਮਾਲ ਵਾਲੇ ਅੰਦਰ ਬਣਾਉਣਾ ਵਾ। ਉਹਦੇ ਗਾਡਰਾਂ ਦੇ ਨਾਲ ਹੀ ਜੱਟੂ ਆਪਣਾ ਗਾਡਰ ਵੀ ਆ ਜਾਊਗਾ। ਉਹਦੀ ਛੱਤ ਪਤਾ ਕਰਿਆ ਜਾਂਦੀ ਆ। ਬਸ ਆਹੀ ਕੰਮ ਸੀ, ਫਿਰ ਇੰਨੇ ਕੰਮ ਆ। ਮੈਨੂੰ ਪਹਿਲੇ ਦੱਸ ਦੇ, ਆਪਾਂ ਘਾਲੋਂ ਹੁੰਦੀ ਹੈ ਨਾ, ਘਾਲੋਂ ਆਪਾਂ ਬਹੁਤ ਕਰਦੇ ਆ ਗੱਲ, ਹੋਰ ਕੋਈ ਨਹੀਂ ਹੈਗੀ। ਚਲੋ ਖੈਰ ਕੋਈ ਨਹੀਂ। ਹੋਰ ਯਾਸੀ ਨਾਲ ਨਿਬੜ ਗਿਆ ਸਾਰਾ ਕੰਮ? ਬਿਲਕੁਲ ਨਿਬੜ ਗਿਆ, ਥੋੜਾ ਜਿਹਾ ਰਹਿ ਗਿਆ। ਕਿਹੜਾ? ਰੂੜੀ ਦੇ ਰੇੜੇ ਉਹ ਬਹੁਤ ਰਹਿੰਦੇ ਆ, ਉਹ ਥੋੜਾ ਜਿਹਾ ਨਹੀਂ ਰਹਿੰਦਾ। ਉਹ ਉਧਰ ਪੂਰੀ ਜਦ ਤੱਕ ਨਾ ਹੋਈ ਉਨੀ ਦੇਰ ਤੱਕ ਚੱਲਦਾ। ਨਹੀਂ ਅਸਲ ਦੇ ਵਿੱਚ ਵੈਸੇ ਵੀ ਨਾ ਆਪਣਾ ਜਿਹੜਾ ਵਾ ਰੂੜੀ ਹੈ ਬਹੁਤ ਜ਼ਿਆਦੀ ਆ, ਠੀਕ ਆ, ਤੇ ਉਹ ਔਖੀ ਆ। ਇਹ ਕਿਹੜਾ ਸਾਰੀ ਸਿੱਟਣੀ? ਸਾਰੀ ਸਿੱਟੀ ਨਹੀਂ ਜਾਣੀ। 2 ਰੇੜੇ ਸਿੱਟਣੇ ਬਸ ਹੋਰ। ਹਾਂ 3 ਸਿੱਟ ਲੈ ਆ ਤੇ 2 ਹੋਰ ਆਪਾਂ ਨੂੰ ਚਾਹੀਦੇ ਆ। ਲੱਗਦਾ 3 ਪਾਉਣੇ ਪੈ ਜਾਣ। ਚਲੋ 3 ਵੀ ਪਾਉਣੇ ਪੈ ਜਾਣ ਤੇ ਕੋਈ ਰੌਲਾ ਨਹੀਂ। ਜਗ੍ਹਾ ਦੇ ਹਿਸਾਬ ਨਾਲ ਅੱਗੋਂ ਜਿੰਨੀ ਪੂਰੀ ਆਈ। ਬਾਕੀ ਤਾਂ ਤੂੰ ਨਿਬੇੜ ਲੈਣਾ ਸਾਰੇ। ਮਾਸ਼ਾਅੱਲਾ ਅੱਜ ਬੜੀ ਗੱਲ ਆ, ਯਾਸੀਨ ਰਿੜਿਆ ਹੋਇਆ ਵਾ ਹੌਲੀ ਹੌਲੀ। ਵਿਕਾਸ ਦੀ ਸਪੀਡ ਤੇ ਰਿੜਿਆ ਵਾ, ਜੇ ਆਪ ਦੀ ਸਪੀਡ ਤੇ ਰਿੜਿਆ ਹੁੰਦਾ ਰੇੜਾ ਇੱਕ ਹੀ ਜਾਣਾ ਸੀ ਹਲੇ ਤਾਈਂ। ਮਾਸ਼ਾਅੱਲਾ ਹੁਣ ਬਹੁਤ ਕੰਮ ਕਰਦਾ। ਨਹੀਂ ਕੰਮ ਵਾਕਈ ਕਰਦਾ, ਨੋ ਡਾਊਟ ਯਾਰ। ਮੈਨੂੰ ਖੁਸ਼ੀ ਹੁੰਦੀ, ਮੇਰੀ ਛੋਟਾ ਜਿਹਾ ਬੱਚਾ ਤਾਰੀਫ ਕਰਨ ਡਿਆ ਯਾਰ। ਸ਼ੁਕਰ ਕਰ ਯਾਰ ਇੰਨੀ ਉਮੀਦ ਨਹੀਂ ਸੀ ਵੀ ਮੈਂ ਇੰਨਾ ਕੰਮ ਕਰ ਲਿਆ ਹੋਊਗਾ। ਅੱਛਾ ਅੱਜ ਕੀਤੀ ਨਹੀਂ ਕਿਸੇ ਨੇ ਤਾਰੀਫ ਅੱਜ ਤਾਈਂ? ਕੀਤੀ ਨਹੀਂ, ਬਿਲਕੁਲ ਨਹੀਂ ਕੀਤੀ। ਉਹ ਇਹ ਕਹਿੰਦੇ ਆ ਵੀ ਨਹੀਂ ਯਾਸੀਨਾ ਕੁਛ ਨਹੀਂ ਗਾ। ਲਓ ਜੀ, ਕਹਿੰਦੇ ਵੀ ਐਂਬਰ ਰਾਣੀ ਅੱਜ ਆ ਗਈ ਆ ਸਵਾਰੀਆਂ ਨੂੰ ਸਿੱਧੀ ਹੋ ਕੇ। ਹੈ ਵਾਹ ਜੀ ਵਾਹ, ਬੜੀ ਸੋਹਣੀ ਲੱਗਣ ਦਈ ਸੀ, ਫੱਬਣ ਦਈ ਸੀ। ਰਾਮ ਸਕੂਨ ਆਈ ਆ, ਨੋ ਇਸ਼ੂ, ਨੋ ਕੀ ਕਹਿੰਦੇ ਹੁੰਦੇ ਆ, ਛੇੜਾ ਛਾੜੀ ਹੈ ਬਈ। ਅੱਜ ਸੈਮ ਬੈਠਾ ਉੱਤੇ ਬੜੇ ਸਕੂਨ ਦੇ ਨਾਲ। ਫਰਾਕੀ ਲਿਆਂਦੀ ਸੀ ਆਪਾਂ ਤੇ ਫਰਾਕੀ ਪਾਤੀ, ਲਾਲ ਰੰਗ ਦੀ ਨਜ਼ਰ ਆਉਂਦੀ ਹੋਣੀ ਆ। ਤੇ ਇੱਧਰ ਇੱਕ ਆਇਆ ਵਾ। अस्सलाम वालेकुम भाजी। वालेकुम अस्सलाम। कैसे हो भाई? ਵਧੀਆ ठीक है ਤਗੜੇ। अल्हम्दुलिल्लाह पहुंच। ਮੈਂ ਆਇਆ ਬੜੀ ਦੇਰ ਦਾ ਹਾਂ ਜਦੋਂ ਤੁਸੀਂ ਘੋੜੀ ਤਿਆਰ ਕਰਦੇ ਜੀ। ਹਾਂ ਹਾਂ ਸੈਮ ਨੂੰ ਤੂੰ ਭਾਇਆ, ਤੂੰ ਕਿਉਂ ਨਹੀਂ ਬੈਠਾ? ਯਾਰ ਤੇਰੇ ਵਾਲੀ ਗੱਲ ਹੀ ਹੋਈ, ਭਲਾ ਤੂੰ ਕੀ ਕਹਿਣਾ ਹੁੰਦਾ? ਆਪਾਂ ਅਸੀਂ ਤਾਂ ਬੁੱਢੇ ਬੰਦੇ ਨੇ। ਹਾਂ ਬੁੱਢੇ ਬੰਦੇ ਆ, ਕੋਈ ਲੱਕ ਨਾ ਟੁੱਟ ਜਾਵੇ, ਕੋਈ ਗੱਲ ਨਾ ਹੋ ਜਾਵੇ। ਹੈ ਤਾਂ ਨਹੀਂ ਬਿਠਾ। ਨਹੀਂ ਮੈਂ ਨਾ ਵੀਡੀਓ ਐਡਿਟ ਕਰਦਾ ਸੀ। ਉਹ ਭਰਾਵਾ ਘੋੜੀ ਮੈਂ ਇਹ ਮੇਰੀ ਗੱਲ ਸੁਣ ਲਓ, ਮਾਰਦੇ ਝੂਠ ਯਾਰ ਹੀਰਾ। ਘੋੜੀ ਕਰਦੀ ਸ਼ਰਾਰਤਾਂ, ਅੱਜ ਲੱਤਾਂ ਮਾਵਾਂ ਮਾਰਦੀ ਪੁੱਠੀਆਂ ਨੀਆਂ ਕਰਕੇ ਬੈਠਾ, ਆਪ ਨਹੀਂ ਡਰਦਾ। ਤੇ ਹੁਣ ਉਹ ਨਹੀਂ, ਮੈਂ ਬਹਿ ਜਾਣਾ, ਸਾਰਿਆਂ ਨੂੰ ਪਤਾ ਕਿ ਮੈਂ ਘੋੜੀ ਤੇ ਬਹਿਣਾ ਵਾ, ਮੈਂ ਬਹਿ ਵੀ ਜਾਣਾ। ਲੇਕਿਨ ਗੱਲ ਸਿਰਫ ਇਹ ਸੀ ਕਿ ਮੈਂ ਨਾ ਸੀਰੀਅਸਲੀ ਵੀਡੀਓ ਐਡਿਟ ਕਰਦਾ ਸੀ। ਤੂੰ ਬਹਿ ਜਾਣਾ ਜਦੋਂ ਘੋੜੀ ਥੱਕੀ ਹੁੰਦੀ ਹੈ, ਤੇ ਘੋੜੀ ਜਦੋਂ ਬੰਦਿਆਂ ਨੂੰ ਤੈਨੂੰ ਪਤਾ ਲੱਗੇ ਨਾ ਵੀ ਘੋੜੀ ਦੀ ਹੁਣ ਚਾਲ ਐ ਮੱਠੀ ਹੋ ਗਈ ਆ, ਲੈ ਇੱਕ ਦੋ ਗੜਾ ਕੱਢ ਆਇਆ, ਉਦੋਂ ਤੂੰ ਬਹਿ ਜਾਣਾ। ਹੁਣ ਆਪਾਂ ਨੂੰ ਕੰਮ ਉਹੀ ਆ
ਹੁਣ ਸੈਮ ਲੈ ਆਵੇ ਘੋੜੀ ਚੱਕੀ ਨੂੰ ਐ ਲੈ ਆਵੇ ਨਾ ਤੇਰਾ ਕੀ ਇਹਦੀ ਮੈਂ ਇੱਕ ਭਜਾਵਾਂ ਇਹਨੂੰ ਕੀ ਕਹਿੰਦਾ ਹੁੰਦਾ ਪੱਟੀ ਭਜਾਵਾਂ ਪਤਾ ਵੀ ਨਹੀਂ ਭਜਣਾ ਹੁਣ ਨਹੀਂ ਸਮਾਨਿਆ ਯਕੀਨ ਮੰਨਿਆ ਸਮਾਂ ਕੁਝ ਨਹੀਂ ਕਰਨਾ ਬਹਿਣਾ ਨਹੀਂ ਘੋੜੀ ਤੇ ਮੈਂ ਕੱਪੜੇ ਪਾਏ ਹੋਏ ਆ ਤੇ ਉਹ ਖਰਾਬ ਹੋ ਜਾਂਦੇ ਆ ਕੱਪੜੇ ਦਾ ਤੂੰ ਵਾਕੇ ਹਨਾ ਪਾਏ ਆ ਨਾ ਹੁਣ ਮੇਰੀ ਬੇਬੇ ਨੇ ਮੈਨੂੰ ਦੂਜਾ ਸੂਟ ਨਹੀਂ ਦੇਣਾ ਉਹ ਕਹਿੰਦੀ ਇੱਕ ਦਿਨ 'ਚ ਇੱਕ ਲਵੇੜ ਚਲੋ ਸ਼ਗਾ ਕਰ ਤੈਨੂੰ ਬੇਬੇ ਇੱਕ ਦਿਨ ਚ ਇੱਕ ਦਿਨ ਕਹਿ ਦਿੰਦੀ ਆ ਮੇਰੀ ਬੇਬੇ ਤੇ ਮੈਂ ਬਹੁਤੇ ਖਰਾਬ ਕਰਦਾ ਇੱਕ ਤਾਂ ਸਾਨੂੰ ਕੱਪੜੇ ਲੈ ਗਏ ਆ ਕਰਦਾ ਹੈ ਕੋਈ ਨਹੀਂ ਬਾਣੇ ਬਦਲਣ ਤੇ ਜ਼ੋਰ ਹੈ ਬਾਣੇ ਬਦਲਦੇ ਮੇਰੀ ਵੇਖ ਜਾਂਦੀ ਭਰਾਵਾ ਹੁੰਦਾ ਕੁਛ ਨਹੀਂ ਬਾਣੇ ਬਦਲੀ ਹਾਂ ਜਾਂਦੇ ਬਾਣੇ ਬਦਲੀ ਜਾਣੇ ਆ ਬਸ ਗੱਲ ਆਈ ਆ ਹਫ਼ਤੇ ਬਾਅਦ ਮੈਂ ਬਾਣਾ ਭਾਜੀ ਪਾਇਆ ਵਾ ਮੈਂ ਬਾਣਾ ਨਹੀਂ ਬਦਲਣਾ ਹੁਣ ਉਹਨੇ ਬਦਲਨੇ ਸੀ ਤਾਂ ਉਹ ਬੈਠਾ ਇੱਕ ਸੈਕਿੰਡ ਵੀਡੀਓ ਐਡਿਟ ਕਰਦਾ ਫਿਰ ਥੰਬਨੇਲ ਬਣਾਉਣ ਦਾ ਇਸ ਟਾਈਮ ਪਾਉਣਾ ਹੁੰਦਾ ਵਲੌਗ ਅਸਲ ਦੇ ਵਿੱਚ ਠੀਕ ਆ ਉਹ ਬੜਾ ਮਤਲਬ ਮਸਲੇ ਨੂੰ ਫਸਿਆ ਹੁੰਦਾ ਮੈਂ ਹਫ਼ਤੇ ਬਾਅਦ ਮਸ਼ੀਨ ਲਾਉਣੀ ਹੁੰਦੀ ਨਾ ਬੇਬੇ ਨੇ ਹੂੰ। ਮੁੜ ਕੇ ਲਾਵਾਂ ਪਤਾ ਕੀ ਹੁੰਦਾ ਹੂੰ ਜਿੱਦਣ ਮਰਜ਼ੀ ਧੋ ਲੋ ਤੇਰੇ ਕੱਪੜੇ ਵੱਧ ਹੀ ਹੁੰਦੇ ਆ ਰੌਲਾ ਪਤਾ ਕੀ ਹੈ ਤੂੰ ਵਿਹਲਾ ਹੈ ਬਾਕੀ ਭਰਾ ਹੈਗੇ ਵਿਆਹੇ ਉਹਦੀਆਂ ਬੁੜੀਆਂ ਕਰਦੀਆਂ ਕੰਮ ਉਹ ਇਹ ਨਹੀਂ ਕਹਿੰਦੀਆਂ ਵੀ ਨਾਲੇ ਮਜ਼ੇ ਦੀ ਗੱਲ ਆ ਉਹ ਦੋਵੇਂ ਕਮਾਉਂਦੇ ਆ ਮੈਂ ਵਿਹਲਾ ਬਸ ਗੱਲ ਆ ਸਾਰੀ ਤੇ ਰੋਟੀਆਂ ਸਾਰਿਆਂ ਨੂੰ ਜਾਈਆਂ ਖਾਣੀਆਂ ਹਾਂ ਇਹ ਸਮਾਨ ਆ ਇਹਨੂੰ ਜੀ ਘਰ ਵਾਲੇ ਸਿਰਫ ਵਿਆਹ ਫੌਤਗੀ ਲਈ ਰੱਖਿਆ ਜੇ ਕਿਸੇ ਦਾ ਖਤਮ ਆ ਤੇ ਤਾਂ ਇਹਨੇ ਜਾਣਾ ਹੈ ਜੇ ਕਿਸੇ ਦਾ ਵਿਆਹ ਨੀਂਦਾ ਇਹਨਾਂ ਨੇ ਬਹੁਤਾ ਪਾਉਣਾ ਹੋਵੇ ਤੇ ਤਾਂ ਇਹਨੂੰ ਘੱਲ ਦਿੰਦੇ ਆ ਯਾਰ ਜ਼ਿੰਮੇਵਾਰੀ ਨਾ ਭਰਾਵਾ ਫਿਰ ਕਿਸੇ ਤੇ ਜਾਈਏ ਨਾ ਫਿਰ ਗੁੱਸੇ ਹੋ ਜਾਂਦਾ ਬੰਦਾ ਉਹ ਤਾਂ ਹੁਣ ਇੱਥੇ ਹੈ ਨਹੀਂ ਹੁੰਦੇ ਨਹੀਂ ਤੈਨੂੰ ਪਤਾ ਡੇਰੇ ਨਹੀਂ ਉਹ ਤਾਂ ਠੀਕ ਆ ਹੁਣ ਤੂੰ ਖਾਣ ਪਕਾਉਣ ਨਹੀਂ ਰੱਖਿਆ ਯਾਰ ਜ਼ਿੰਮੇਵਾਰੀ ਹੈ ਭਰਾਵਾ ਇਹ ਫਰਜ਼ ਆ ਆ ਖਾਣ ਦਾ ਹੀ ਫਰਜ਼ ਆ ਤੁਹਾਡੇ ਤੇ ਖਾਣ ਦਾ ਤੇ ਕੋਈ ਫਰਜ਼ ਨਾ ਹੋਇਆ ਹੈ ਇਹ ਬੜੇ ਫਰਜ਼ ਪੂਰੇ ਕਰੀ ਤੇ ਹੁਣ ਤੂੰ ਮੈਨੂੰ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦਾ ਜਿਮ ਜੁਆਇਨ ਕਰ ਯਾਰ ਜਿਮ ਜੁਆਇਨ ਕਰ ਯਾਰ ਸਮਾਨਿਆ ਗੱਲ ਇਹ ਆ ਮੈਂ ਕਿਉਂ ਨਹੀਂ ਕਰ ਰਿਹਾ ਕਿਉਂ ਮੇਰੇ ਕੋਲ ਡਾਈਟ ਨਹੀਂ ਫੋਲੋ ਹੋ ਰਹੀ ਜਿਹੜੀ ਯਾਰ ਡਾਈਟ ਫੋਲੋ ਕੀ ਆ ਮਿੱਠਾ ਛੱਡਣਾ ਵਾ ਬੋਤਲ ਛੱਡਣੀ ਆ ਫਾਸਟ ਫੂਡ ਛੱਡਣਾ ਵਾ ਫਿਲਹਾਲ ਦੀ ਘੜੀ 3 ਛਾਵਾਂ ਛੱਡਣੀਆਂ ਮਿੱਠਾ ਤੇ ਮੈਂ ਛੱਡ ਸਕਦਾ ਫਾਸਟ ਫੂਡ ਤੇ ਬੋਤਲ ਨਹੀਂ ਛੱਡ ਸਕਦਾ ਉਹ ਅਸਲ ਦੇ ਵਿੱਚ ਫ੍ਰੀ ਦੀ ਲੱਭਦੀ ਨਾ ਨਾ ਮੈਂ ਛੱਡ ਦਿਆਂ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਅੱਜ ਛੱਡ ਦਿਆਂ ਫੇਰ ਪਤਾ ਕੀ ਹੁੰਦਾ ਤੇਰਾ ਅੱਬਾ ਮੇਰਾ ਯਾਰ ਆ ਲੋ ਤੇ ਤੇਰਾ ਉਹ ਸੱਤਸ ਯਾਰ ਉਹ ਵੀ ਯਾਰ ਉਹਨਾਂ ਦੀ ਗੱਲ ਪਤਾ ਕੀ ਜੇ ਕਹਿ ਜੇ ਯਾਰ ਮੈਂ ਰੋਟੀ ਖਾਧੀ ਹੈ ਮੈਂ ਖਾ ਗਿਆ ਨਹੀਂ ਬਾਈ ਭੁੱਖ ਨਹੀਂ ਉਹਨਾਂ ਨੇ ਕਹਿਣਾ ਵੀ ਹਿੱਸਾ ਦੇ ਦੇ ਤੂੰ ਖਾਣੀ ਹੋਈ ਤੇ ਖਾ ਲਈ ਨਾ ਖਾਣੀ ਦੀ ਸਾਈਡ ਤੇ ਵੀ ਖਾ ਲਾਂਗੇ ਲੋ ਜੀ ਅੱਛਾ ਗੱਲ ਇਹ ਆ ਕਿ ਰਿਸ਼ਤੇ ਦੇ ਵਿੱਚ ਇਹ ਮੇਰਾ ਲੱਗਦਾ ਚਾਚਾ ਰਿਸ਼ਤੇ 'ਚ ਲੇਕਿਨ ਉਮਰ ਦੇ ਹਿਸਾਬ ਨਾਲ ਚੱਲੀਏ ਤੇ ਇਹ ਮੇਰਾ ਚਾਚਾ ਨਹੀਂ ਮੇਰਾ ਯਾਰ ਆ ਇਹ ਹੁਣ ਮੇਰੇ ਅੱਬੇ ਦਾ ਵੀ ਯਾਰ ਆ ਬੰਦਾ ਇੱਥੇ ਕੀ ਕਰ ਲਵੇ ਮੈਂ ਤੇਰੀ ਡਾਈਟ ਤੇ ਫੋਲੋ ਮੇਰੇ ਇੱਥੇ ਪ੍ਰਾਹੁਣੇ ਆ ਗਏ ਯਾਦ ਆ ਤੈਨੂੰ ਲਾਹੌਰੋਂ ਮੁੰਡੇ ਪ੍ਰਾਹੁਣੇ ਆਏ ਤੇ ਇਹ ਹੁਣ ਸਵੇਰੇ ਇੱਥੇ ਮੇਰੇ ਨਾਲ ਗੱਲਾਂ ਮਾਰਦਾ ਗਿਆ ਜਿਵੇਂ ਯਾਰੀ ਦੋਸਤੀ ਗੱਲਾਂ ਮਾਰੀਆਂ ਰਾਹ ਨੂੰ ਮੇਰੇ ਅੱਬੇ ਨਾਲ ਮਾਰੀ ਜਾਵੇ ਉਦਾਂ ਹੀ ਉਹ ਮੈਨੂੰ ਕਹਿਣ ਯਾਰ ਤੇਰੇ ਅੱਬੇ ਨਾਲ ਕਿੱਦਾਂ ਗੱਲਾਂ ਕਰਦੇ ਮੈਂ ਕਿਹਾ ਭਰਾਵਾ ਯਾਰ ਮੇਰੇ ਅੱਬੇ ਦੇ ਹੀ ਆ ਉਹਦੇ ਬਹੁਤੇ ਆ ਇਹ ਮੇਰੇ ਘੱਟ ਆ ਮੈਨੂੰ ਤੇ ਲਾਉਣਾ ਟੱਕਰਨਾ ਵਾ ਉਹਦੀ ਈਸ ਬਰਾਤੀ ਇਹ ਨਹੀਂ ਕਰੀ ਨਹੀਂ ਦਿਲ ਕੀਤਾ ਚੱਲ ਡੇਰੇ ਹੋਇਆ ਵਾ ਹਾਂ ਮੈਂ ਤੇਰਾ ਦਿਲ ਕੀਤਾ ਟੱਕਰ ਕੇ ਰਾਹ ਰੂਜ ਕੰਮ ਹੋ ਗਿਆ ਆ ਕੇ ਉਹਨੇ ਮੈਨੂੰ ਸਵੇਰ ਸਭ ਤੋਂ ਪਹਿਲੇ ਉੱਠਣਾ ਮੈਨੂੰ ਫੋਨ ਕਰਨਾ ਦੁਪਹਿਰ ਨੂੰ ਮੈਂ ਕਰਨਾ ਸ਼ਾਮ ਨੂੰ ਉਹਨੇ ਕਰਨਾ ਰਾਤ ਨੂੰ ਅਸੀਂ ਗਰਾਊਂਡ 'ਚ ਫੇਰ ਇਕੱਠੇ ਹੋਣਾ ਹਾਂ ਇਹ ਮੇਰੇ ਅੱਬੇ ਦਾ ਬਹੁਤਾ ਯਾਰ ਆ ਤੇ ਮੇਰਾ ਅੱਬਾ ਮਾਸ਼ਾਅੱਲਾ ਹੀ ਖੇਡਦਾ ਵਾਲੀਬਾਲ ਆਹੋ ਇਹਨਾਂ ਦੇ ਨਾਲ ਰਲ ਕੇ ਇਹਨਾਂ ਨੂੰ ਖਿਡਾਉਣ ਵਾਲਾ ਕਿਉਂਕਿ ਅੱਬਾ ਮੇਰੇ ਨੂੰ ਚਾਹ ਬੜੇ ਦੇਰ ਤੋਂ ਹੀ ਸੀ ਵਾਲੀਬਾਲ ਦਾ ਮਤਲਬ ਬੜੀ ਦੇਰ ਤੋਂ ਖੇਡਦੇ ਆ ਤੇ ਹੁਣ ਡੇਰੇ ਦੀ ਟੀਮ ਤਿਆਰ ਹੋਈ ਆ ਤੇ ਹੁਣ ਇਹ ਖੇਡਦੇ ਆ ਸੋ ਇਹ ਚੱਕਰ ਆ ਕਿ ਅੱਬਾ ਮੇਰਾ ਨਾਲ ਖਿਡਾਉਂਦਾ ਹੁਣ ਮੈਂ ਗਰਾਊਂਡ ਨਹੀਂ ਜਾਣਾ ਰਾਤ ਨੂੰ ਠੀਕ ਆ ਜਿਮ ਜੁਆਇਨ ਕਰ ਹੁਣ ਮੈਂ ਜਿਮ ਜੁਆਇਨ ਕਰ ਲਈ ਸੋ ਐਕਚੁਅਲੀ ਨਹੀਂ ਬਾਕੀ ਠੀਕ ਹੈ ਆ ਦੇਖੋ ਨਾ ਹੁਣ ਅਸੀਂ ਆਉਂਦੇ ਸਾਨੂੰ ਹੁਣ ਨਾ ਹੁਣ ਥੋੜੀ ਜਿਹੀ ਸ਼ਰਮਿੰਦਗੀ ਅਸੀਂ ਆਏ ਆ ਤੁਰ ਕੇ ਆਏ ਆ ਹੋਰ ਬਈ ਸਲਾਮ ਅਲੈਕੁਮ ਕੀ ਹਾਲ ਚਾਲ ਹਾਂਜੀ ਵਾਹ ਐਦਾਂ ਇਹ ਹੁਣ ਪਤਾ ਕਿੱਦਾਂ ਆਊਗਾ ਯਾਰ ਮੇਰੀ ਗੱਲ ਸੁਣ ਸਮਾਨਿਆ ਉਹ ਰੌਲਾ ਨਹੀਂ ਖੱਲੀਆਂ ਪਈਆਂ ਹੁੰਦੀਆਂ ਭਰਾਵਾ ਅੱਛਾ ਫੇਰ ਐ ਨਹੀਂ ਕਰਾਉਣਾ ਯਾਰ ਚਲੋ ਹੋਰ ਸੁਣਾ ਕੀ ਹਾਲ ਹੈ ਸਾਨੂੰ ਸਮਝ ਨਹੀਂ ਆਉਂਦੀ ਵੀ ਸਾਨੂੰ ਆ ਡਾਂਟਦੇ ਆਏ ਖਾਣਾ ਕੀ ਚਾਹ ਰਿਹਾ ਉਹ ਭਰਾਵਾ ਤੈਨੂੰ ਸ਼ਰਮ ਮਹਿਸੂਸ ਕਰਾਉਣੀ ਚਾਹੁੰਦਾ ਵੀ ਘੰਟਾ ਲਾ ਲਿਆ ਕਰ ਯਾਰ ਮੈਂ ਤੁਹਾਨੂੰ ਦੱਸਿਆ ਮੈਨੂੰ ਜਿਮ ਤੋਂ ਨਹੀਂ ਪ੍ਰੋਬਲਮ ਹੈ ਮੈਨੂੰ ਤਾਂ ਤੁਸੀਂ ਤੂੰ ਡਾਈਟ ਰਹਿਣ ਦੇ ਆਫਰਾਂ ਹੀ ਤੁਸੀਂ ਇੰਨੀਆਂ ਦੇ ਭਰਾਵਾ ਤੂੰ ਰਹਿਣ ਦੇ ਤੇਰੀ ਜਿਮ ਫ੍ਰੀ ਹੈ ਤੂੰ ਯਕੂਬ ਦੀ ਜਿਮ ਆ ਸਾਰਿਆਂ ਨੂੰ ਪਤਾ ਆਪਣੇ ਯਕੂਬ ਦਾ ਯਕੂਬ ਦੀ ਜਿਮ ਆ ਤੇ ਇਹ ਚੌਧਰੀ ਸਾਹਿਬ ਹੁਣੇ ਵੇਖ ਲਾ ਜਿਮ ਫ੍ਰੀ ਆ ਡਾਈਟ ਫ੍ਰੀ ਆ ਮਸਲਾ ਤੇ ਤੈਨੂੰ ਮੈਂ ਦੱਸੀ ਖੜਾ ਤੇਰੇ ਅੱਬੇ ਨਾਲ ਯਾਰੀ ਵਾਲਾ ਨਾ ਹੁਣ ਤੇ ਮੈਂ ਆਬੇ ਨੂੰ ਰੋਕਾਂ ਕਿ ਤੈਨੂੰ ਰੋਕਾਂ ਕਿਸੇ ਸਾਡੇ ਜਿੰਨੇ ਬੇਲੀ ਬੁਲੀ ਨਾ ਕਿਸੇ ਦੇ ਇੰਨੀ ਕੀ ਖੁਸ਼ੀ ਲੱਭ ਗਈ ਮੈਨੂੰ ਫੋਨ ਕਰਨਾ ਸਵਾਨੇ ਕਿੱਥੇ ਆ ਬਾਈ ਘਰੇ ਸੀधी ਪਹੁੰਚ ਹੋਏ ਪੁੱਲ ਤੇ ਕੀ ਹੋਇਆ ਬੰਦਾ ਘੇਰ ਲਿਆ ਰਹੇ ਆ ਅੱਗੇ ਉਹ ਕੋ ਮਠਿਆਈ ਤੇ ਬੋਤਲ ਪੀ ਲੈਣੀ ਅਸੀਂ ਜੋ ਮਰਜ਼ੀ ਹੋ ਜਾਏ ਹਾਂ ਕੀ ਹੋਇਆ ਉੱਤੇ ਚੜ੍ਹਨੀ ਹੈ ਲੈ ਵੀ ਹੈ ਸਹੀ ਆ ਫੇਰ ਫੂਰ ਕੇ ਲਿਆ ਕੇ ਇੱਧਰ ਦੀ ਲਿਆ ਕੇ ਹੁਣ ਸਵਾਦ ਲਈ ਯਾਰ ਹੁਣ ਮੇਰੇ ਵਾਲੇ ਨੇ ਕਹਣਾ ਇੱਥੇ ਲਾ ਦੇ ਕੋਲ ਮੈਂ ਹੁਣ ਝੂਟਾ ਲੈਣਾ ਨਹੀਂ ਮੈਂ ਨਹੀਂ ਇਹ ਕਹਿਣਾ ਬਿਲਕੁਲ ਸਮਾਨਿਆ ਯਕੀਨ ਮੰਨ ਉਹਨੇ ਛੱਡ ਦੇਣਾ ਡਰ ਕਿਉਂ ਲੱਗਦਾ ਮੈਨੂੰ ਅੱਛਾ ਸਮਾਨਾ ਕਚੀਚੀਆਂ ਲੈਂਦਾ ਘੋੜੀ ਤੇ ਕਹਿੰਦਾ ਵੀ ਇਤੋਂ ਹੀ ਕਹਿੰਦਾ ਮੈਨੂੰ ਤੇ ਗੁੱਸਾ ਕਾਤੋਂ ਨਹੀਂ ਆਉਂਦਾ ਹਾਂ ਉਹ ਹੁੰਦਾ ਨਾ ਬੰਦੇ ਨੂੰ ਸ਼ਰਮ ਆਉਂਦੀ ਗੁੱਸਾ ਆਉਂਦਾ ਪੱਠੇ ਲੈਣੇ ਬੱਚਾ ਉੱਛਾ ਜਾਂ ਝੋਟਾ ਵੀ ਜੇ ਮੱਝ ਗਾਂ ਵੇਜ
ਖੜ ਜਾ ਤੇਰੀ ਗਾਣਾ ਮੈਂ ਤੈਨੂੰ ਵੇਖਦਾ ਵੱਡੇ ਇਹ ਤੇ ਮੈਨੂੰ ਦਿਲ ਹੀ ਨਹੀਂ ਆਉਂਦਾ ਵੀ ਖੜ ਜਾ ਤੈਨੂੰ ਮੈਂ ਵੇਖਦਾ ਪਤਾ ਨਹੀਂ ਵੇਖਣੀ ਇਹ ਲਓ ਜੀ ਮਾਸ਼ਾਅੱਲਾ ਐਂਬਰ ਰਾਣੀ ਆਈ ਬਹੁਤ ਸੋਹਣੀ ਲੱਗਣ ਦੀ ਆ ਮਾਸ਼ਾਅੱਲਾ ਰੱਬ ਨਜ਼ਰੇ ਬਦ ਤੋਂ ਬਚਾਵੇ ਲਾਲ ਪੱਟੀ ਚਾੜੀ ਹੋਈ ਆ ਹਾਂ ਤੇ ਲਾਲ ਉੱਤੇ ਉਹ ਲੱਗੀ ਆ ਧਲਿਆਰਾ ਲਗਾਮ ਜਿਹੜੀ ਆ ਉਹ ਲਾਲ ਆ ਤੇ ਪੱਟੀ ਵੀ ਲਾਲ ਆ ਤੇ ਬਹੁਤ ਮਾਸ਼ਾਅੱਲਾ ਸੋਹਣੀ ਲੱਗਦੀ ਪਈ ਆ ਇਹ ਕਿਤੇ ਸੈਮ ਦੇ ਲਾਲ ਪਾਇਆ ਹੁੰਦਾ ਇੱਥੇ ਹਾਂ ਲੱਭਣੇ ਨਹੀਂ ਫੇਰ ਇਹ ਲਾਲੋ ਫਿਰ ਹੈਲੋ ਫਿਰ ਐਂ ਲੱਗਣਾ ਸੀ ਜੱਟਾਂ ਦੀ ਘੋੜੀ ਨਹੀਂ ਮਰਾਸੀਆਂ ਦੀ ਘੋੜੀ ਤੁਰੀ ਜਾਂਦੀ ਆ ਹੈ ਕਿਤੇ ਲਾਲ ਹੀ ਕੁੜਤਾ ਪਾਇਆ ਹੁੰਦਾ ਸੈਮ ਦੇ ਹਾਂ। ਪਤਾ ਲੱਗੇ ਲਾਲ ਹੀ ਲਾਲ ਮਰਾਸੀਆਂ ਦੀ ਘੋੜੀ ਆ। ਸਕੂਲ ਨਹੀਂ ਦੂਰੋਂ ਚਮਕਦਾ ਹੁੰਦਾ ਸਰਕਾਰੀ ਕਿਸੇ ਨੇ ਨਹੀਂ ਬਹਿਣਾ ਇਹਨੂੰ ਛੱਡ ਦੇ ਤੇ ਬੰਨਿਆ ਮੇਰਾ ਵੀਰ ਇਹ ਨਹੀਂ ਹੁੰਦੀ ਵੀ ਖੜ ਜਾ ਤੈਨੂੰ ਵੇਖ ਲੈਂਦੇ ਹਾਂ ਪੜਨਾ ਨਹੀਂ ਤੇ ਬਹਿਣਾ ਬਹਿਣਾ ਹੈ। ਨਹੀਂ ਨਹੀਂ ਬਸ ਠੀਕ ਹੈ ਇਹਨੂੰ ਨਾ ਇੱਥੋਂ ਛਾਲ ਖੋਲ ਦੇ ਤੂੰ ਹੱਥ ਪਾਉਣਾ ਮੈਂ ਕਹਿੰਦਾ ਮੈਨੂੰ ਜੋ ਉਹ ਦਿਨ ਕੀ ਆਫਰ ਦਿੱਤੀ ਸੀ ਆਪਾਂ ਪੀਜ਼ੇ ਮਜ਼ੇ ਦੀ ਭਾਜੀ, ਪੀਜ਼ੇ ਦੀ ਵੀ ਵੱਡਾ ਪੀਜ਼ਾ ਖਵਾਵਾਂਗੇ ਨਾਲ ਆਈਸਕ੍ਰੀਮ ਇਹ ਉਹਨੇ ਕੀ ਕਿਹਾ ਵੀ ਮੇਰਾ ਹੌਸਲਾ ਨਹੀਂ ਪੈ ਰਿਹਾ ਉਦੋਂ ਚੜਿਆ ਕੋਈ ਨਹੀਂ ਸੀ ਆ ਗਿਆ ਘੋੜੀ ਨੂੰ ਸਕੂਨ ਨਾਲ ਲੈ ਕੇ ਆ ਨਹੀਂ ਵੈਸੇ ਕੋਈ ਨੇ ਕਿਸੇ ਨੂੰ ਸ਼ਰਾਰਤ ਨਹੀਂ ਕੀਤੀ ਨਹੀਂ ਨਹੀਂ ਮਾਸ਼ਾਅੱਲਾ ਸਹੀ ਹੋ ਗਈ ਹੁਣ ਡੇਲੀ ਇਨਸ਼ਾਅੱਲਾ ਚੜਿਆ ਕਰਾਂਗੇ ਸਵੇਰ ਸ਼ਾਮ ਨਾਲ 2 ਟਾਈਮ ਤੇ ਹੁਣ ਤੁਸੀਂ ਯਾਰ ਮਸ਼ੀਨ ਨਹੀਂ ਲਿਆਉਣੀ ਘਾਹ ਵਾਲੀ ਲਿਆਉਣੀ ਉਹ ਹੈ। 2 ਖਰਗੋਸ਼ ਹੋਰ ਲਿਆਓ ਅੱਛਾ 2 ਖਰਗੋਸ਼ ਹੋਰ ਲਿਆਈਏ ਚੈੱਕ ਕਰਦੇ ਇੱਕ ਪਾਸਿਓਂ ਬੈਠੇ ਆ ਬਰਾਬਰ ਆ ਪ੍ਰੀਤ ਨੂੰ ਨਹੀਂ ਨਹੀਂ ਬਹੁਤ ਸੋਹਣੇ ਇਹ ਬਣੀ ਹਨੀ ਆ ਸਾਡੇ ਇਹ ਬਣੀ ਹਣੀ ਹੈਗੇ ਭਾਈ ਜਿਹੜੇ ਤਾਂ ਸ਼ੌਕ ਬਹੁਤ ਆ ਤੁਸੀਂ ਡੇਰੀ ਦੀ ਰੌਣਕ ਬੜੀ ਰੱਖੀ ਆ ਹਾਂ ਹਾਂ ਲੇਕਿਨ ਮੈਂ ਤੁਹਾਡੇ ਸ਼ੌਕ ਨੂੰ ਮੰਨ ਗਿਆ ਇਹ ਅਸੀਂ 2 ਖਰਗੋਸ਼ ਲਿਆਤੇ ਸੀ ਤੁਸੀਂ ਸਾਨੂੰ ਜਿਹੜੇ ਪੁਰਾਣੇ ਆਪਾਂ ਨੂੰ ਦੇਖਦੇ ਨਾ ਪਤਾ ਇਹਨਾਂ ਨੇ 2 ਖਰਗੋਸ਼ ਲਿਆਤੇ ਸੀ ਪਿਓ ਦੇ ਪੁੱਤਾਂ ਨੇ ਇਹਨਾਂ ਦੇ ਨਾਲ ਦੀ ਮਾਦੀ ਨਹੀਂ ਲਿਆ ਸਕੇ ਅਸਲ ਦੇ ਵਿੱਚ ਅਸੀਂ ਖਲਾਰਾ ਨਹੀਂ ਪਾਉਣਾ ਚਾਹੁੰਦੇ ਯਾਰ ਬਸ ਫਿਰਦੇ ਸੋਹਣੇ ਲੱਗਦੇ ਆ ਮੈਂ ਕਹਿ ਦੂੰਗਾ ਹਾਂ ਲੱਭਦੇ ਯਾਰ ਸਵੇਰੇ ਆਪਾਂ ਜਾਣਾ ਤੂੰ ਸਵੇਰੇ ਚੱਲੀਏ ਸਵੇਰੇ ਚੱਲੀਏ ਕਿੱਥੇ ਚੱਲੀਏ ਜਿੱਥੇ ਜਿੱਥੇ ਕਹੇਗਾ ਜਿੱਥੇ ਖਰਗੋਸ਼ ਨਹੀਂ ਲੱਭੇਗੀ ਇਹ ਆਪਾਂ ਨੂੰ ਮੁੱਲ ਲੱਭਣੀ ਆ ਇਹ ਏਦਾਂ ਨਹੀਂ ਲੱਭਣੀ ਹੁਣ ਯਾਰ ਦੇਖ ਲੈ ਤੈਨੂੰ ਪਤਾ ਹੈ ਨਾ ਫਿਰ ਆਪਾਂ ਕੀ ਕਰਦੇ ਹੁੰਨੇ ਆ ਨਹੀਂ ਉਹ ਕੱਲ ਮੈਂ ਬਿੱਲੀ ਲੈ ਕੇ ਆਇਆ ਕਸਮੇ ਕਾਲੇ ਰੰਗ ਦੀ ਇਹਨੂੰ ਖੋਲ ਬੰਨ ਕੇ ਆ ਘੋੜੀ ਨੂੰ ਛੇਤੀ ਕਰ ਤੇ ਉਹਦੀਆਂ ਚੱਲ ਸਮਾਨਾ ਬਿੱਲੀ ਲੈ ਕੇ ਆਇਆ ਵਾ ਮੋਟਰਸਾਈਕਲ ਹੈ ਘੋੜੀ ਤੇ ਚੱਲੀਏ ਅਗਰ ਇਹੀ ਗੱਲ ਮੈਂ ਤੇਰੇ ਅੱਬੇ ਨੂੰ ਤੂੰ ਬਾਈ ਸਿਆਰ ਨੂੰ ਦੱਸ ਦਿੰਦਾ ਨਾ ਮੈਂ ਕਹਣਾ ਬਾਈ ਮੈਂ ਬਿੱਲੀ ਲੈ ਕੇ ਆਇਆ ਯਾਰ ਬੜੀ ਬਿੱਲੀ ਆ ਪੋਰਸ਼ੀਅਨ ਤੇ ਇਹ ਵਖਾਂ ਕਿਤੋਂ ਲੈ ਆ ਰਾਤੀ ਉਹ ਦੱਸਿਆ ਹੀ ਨਹੀਂ ਆਰਫਾਂ ਕਿੱਥੇ ਪੁੱਲ ਤੇ ਅਸੀਂ ਆਏ ਕੀ ਹੋਇਆ ਉਸਮਾਨਾ ਬਿੱਲੀ ਲੈ ਆਇਆ ਚਾਹ ਉਹ ਬਿੱਲੀ ਦੇ ਵਡਿਆਈ ਪੈ ਗਈ ਤੈਨੂੰ ਐਦਾਂ ਘੋੜੀ ਤੇ ਤੇਰੀ ਮੈਂ ਕਿਹਾ ਛੱਲੀ ਦੌੜਦਾ ਜਾ ਕੇ ਭੁੰਨ ਕੇ ਖਾਉਂ ਮੈਂ ਕਿਹਾ ਨੇੜੇ ਕੀਤਾ ਘੋੜੀ ਕਹਿੰਦੀ ਰਹਿਣ ਦੇ ਤੇਰੀ ਮੰਗਣੀ ਹੋਈ ਹਾਂ ਤੇਰੇ ਬੁੜੇ ਕੋ ਕਿੰਨੀ ਮਿੰਟ ਠੀਕ ਆਦੀ ਅਸੀਂ ਕਿੰਨੇ ਵਾਰੀ ਖਾਦੀ ਜਿਹੜਾ ਕੋ ਟੱਕਰਨਾ ਨਾ ਹਾਂ ਕਹਣਾ ਬਾਈ ਤਾਹਰ ਨੇ ਮੁੰਡੇ ਦੀ ਮੰਗਣੀ ਕਰ ਲਈ ਬਾਈ ਮੁਬਾਰਕ ਲੈ ਬਹੁਤ ਯਾਰ ਬਾਈ ਮਠਾਈ ਲਾਇਆ ਕੋਈ ਖੁਦਾ ਦਾ ਕੋਈ ਖਾਓ ਖਾਓ ਕੋਈ ਤੁਸੀਂ ਸਾਨੂੰ ਮੈਂ ਹਿਸਾਬ ਲਾਇਆ ਕਿ ਸਾਡੇ ਦੇ ਜੇਬ 'ਚ ਪੈਸੇ ਕਾਹਦੋਂ ਨਹੀਂ ਬਚਦੇ ਹੈ ਜੇ ਉਹਨੇ ਬਾਈ ਨੇ ਟੱਕਰਨਾ ਪਹਿਲੇ ਕਹਣਾ ਸਮਝਿਆ ਹਾਂ ਭੱਜੀ ਯਾਰ ਮਠਾਈ ਲਈ ਕੀ ਹੋਇਆ ਉਹ ਪ੍ਰਾਹੁਣੇ ਆਇਆ ਮੰਗਣੀ ਇਹ ਠੀਕ ਆ ਤੈਨੂੰ ਵੀ ਪੈਂਦੀ ਰਹੀ ਜਿਹੜਾ ਖੜਾ ਉਹ ਫਸ ਗਿਆ ਸਾਡੇ ਚੋਂ ਤੂੰ ਕਹਿੰਦਾ ਜਿਮ ਜਵਾਈ ਨਹੀਂ ਲਓ ਜੀ ਮਾਸ਼ਾਅੱਲਾ ਚਾਰੀ ਅੱਜ ਕੰਮ ਹੋ ਗਿਆ ਮਾਸ਼ਾਅੱਲਾ ਸਾਰੇ ਆਪਣੇ ਸਮਾਨਾਂ ਵੀ ਆ ਗਿਆ ਰੌਣਕ ਵੀ ਲੱਗ ਗਈ ਤੇ ਐਂਬਰ ਵਾਰਡ ਦੇ ਅੰਦਰ ਚੱਲ ਠੀਕ ਆ ਬਾਕੀ ਮੈਂ ਜਦੋਂ ਆਇਆ ਆ ਇੱਥੇ ਲੱਗੀ ਕਿਹੜੀ ਸ਼ਹਿਰ ਦੇ ਵਿੱਚ ਤੇ ਇੱਥੇ ਚਾਵਲ ਆ ਯਾਰ ਝੋਨੇ ਦੀ ਹੈ ਨਾ ਪਰਾਲੀ ਬੜੇ ਸ਼ੌਕ ਨਾਲ ਇਹ ਪਰਾਲੀ ਹੈ ਨਾ ਤੇ ਲੱਗੇ ਆ ਚਲੋ ਮਾਸ਼ਾਅੱਲਾ ਰੌਣਕ ਲੱਗੀ ਰਹਿੰਦੀ ਸਵਾਦ ਲਈ ਹੈ ਆਉਂਦੇ। ਬਾਕੀ ਰੌਣਕ ਡੇਰੇ ਦੀ ਬੜੀ ਸੋਹਣੀ ਆ ਹਨਾ ਜੈਨਮਨ ਗੱਲ ਆ ਹੁਣ ਡੇਰਾ ਮਾਸ਼ਾਅੱਲਾ ਰੌਣਕ ਆ ਗਈ ਆ ਹਾਂ ਚਲੋ ਬਾਕੀ ਅੱਲਾ ਖੈਰ ਕਰੇਗਾ ਰੌਣਕ ਆਪਾਂ ਹੁਣ ਹੋਰ ਵਧਾ ਲੈਣੀ 1-2 ਦਿਨ ਦੇ ਵਿੱਚ ਕੋਠਾ ਪਾਉਣ ਲੱਗੇ ਆ ਪਹਿਲਾਂ ਤਾਂ ਐਂਬਰ ਰਾਣੀ ਦਾ ਹਾਂ ਹਾਂ ਠੀਕ ਹੈ 1-2 ਦਿਨ ਦੇ ਵਿੱਚ ਇਨਸ਼ਾਅੱਲਾ ਇੱਟਾਂ ਸਵੇਰ ਆ ਜਾਣਗੀਆਂ ਕੱਲ ਪਤਾ ਕਰ ਲਾਂਗੇ ਅੱਬਾ ਗਿਆ ਵਾ ਅੱਜ ਪਤਾ ਹੁਣ ਪਤਾ ਨਹੀਂ ਕਰਕੇ ਹੁੰਦਾ ਕਿ ਨਹੀਂ ਅੱਜ ਅਸੀਂ ਇੱਟਾਂ ਕਹਿਣੀਆਂ ਸਾਨੂੰ ਉਹਨਾਂ ਦੇਣੀਆਂ 10 ਦਿਨਾਂ ਬਾਅਦ ਰਾਜੇ ਕੋਲ ਲੈਣੀਆਂ ਤੈਨੂੰ ਪਤਾ ਤੇ ਹੈਗਾ ਉਹ ਮੈਂ ਲੈ ਲਈਆਂ ਇੱਥੋਂ ਇੱਟਾਂ ਲੈ ਤੋਂ ਪਠਾਣਾ ਕੋਲੋਂ ਹਾਂ ਤੇ ਉਹ ਇੱਟਾਂ ਲੈ ਲਈਆਂ ਬਾਈ ਤਾਹਰ ਨੇ ਤੇ ਸਿਆਦ ਨੇ ਲੈਤੀਆਂ ਮੈਂ ਉਹਨੂੰ ਪੈਸੇ ਦਿੱਤੇ ਇੱਟਾਂ ਲੈਤੀਆਂ ਕਹਿੰਦੇ ਆ ਜਾਣਗੀਆਂ ਉਹ ਅਸੀਂ ਨਾ 10 ਕੀ ਦੇਣਾ ਰੋਜ਼ ਯਾਰ ਬਾਈ ਇੱਟਾਂ ਨਹੀਂ ਆਈਆਂ ਨਹੀਂ ਠੀਕ ਆ ਜੀ ਮੈਂ ਬਾਈ ਤਾਹਰ ਦੇ ਸਿਆਦ ਬੈਠੇ ਸੀ ਚਲ ਗਏ ਉੱਥੇ ਸਲਾਮ ਵਾਲੇਕਮ ਸਲਾਮ ਨਾਲ ਬਹਿ ਗਏ ਹੋਰ ਬਾਈ ਚਾਹ ਬਣੀ ਬਿਲਕੁਲ ਜੀ ਬੋਤਲ ਪੀਤੀ ਹੈ ਮਠਿਆਈ ਖਾਧੀ ਉੱਥੋਂ ਅਸੀਂ ਨਹੀਂ ਕਿਹਾ ਸਾਡੀ ਇੱਟਾਂ ਦੇ ਜਿਓ ਅਸੀਂ ਕਿਹਾ ਚਲੋ ਕੱਲ ਇਹਨਾਂ ਨੇ ਇੱਟਾਂ ਕੋਈ ਨਹੀਂ ਲੈਣੀਆਂ ਮਠਿਆਈ ਚਾਹ ਵਾਲੀ ਆ ਮੈਂ ਹਿਸਾਬ ਲਾਇਆ ਮੈਨੂੰ ਸਵੇਰੇ ਆਪ ਜਾਣਾ ਪੈਣਾ ਮੈਂ ਸੁੱਤਾ ਉੱਠਿਆ ਇੱਟਾਂ ਟਰਾਲਾ ਬੂਹੇ ਅੱਗੇ ਸ਼ੁਕਰ ਕਰੋ ਨਹੀਂ ਭਾਈ ਮੈਂ ਸਵੇਰੇ ਆਪ ਜਾਊਂਗਾ ਸਵੇਰੇ ਰਾਜੇ ਕੋ ਜਾਣੇ ਇਨਸ਼ਾਅੱਲਾ ਇੱਟਾਂ ਦਾ ਕਹਿ ਕੇ ਉਹਨੇ ਇੱਟਾਂ ਕੱਲ ਹੀ ਜਾਂ ਪਰਸੋਂ ਇਨਸ਼ਾਅੱਲਾ ਇੱਟਾਂ ਆਣਗੀਆਂ ਤੇ ਨਾਲ ਹੀ ਮਿਸਤਰੀ ਆਊਗਾ ਤੇ ਕੰਮ ਹੋ ਜਾਏਗਾ ਸਟਾਰਟ ਬਾਕੀ ਅੱਜ ਹੋ ਗਈ ਹੈ ਸ਼ਾਮ ਕੰਮ ਸ਼ਾਮ ਅਲਹਮਦੁਲਿਲਾ ਨਿਬੜ ਗਿਆ ਸਾਰੇ ਆ ਲਾ ਹੁਣ ਮੁੰਡਾ ਉਤਰਨ ਦਿਆ ਟਰੈਕਟਰ ਤੋਂ ਟਰੈਕਟਰ ਲਾ ਕੇ ਕੰਮ ਤਾਂ ਨਿਬੜਦੇ ਤੇ ਬਾਕੀ ਦਿਓ ਇਜਾਜ਼ਤਾਂ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਜੁੜੇ ਰਹਿਣਾ ਦੁਆਵਾਂ 'ਚ ਯਾਦ ਰੱਖਣਾ ਜੁੜੇ ਰਹਿਣਾ ਤੇ ਬਹੁਤ ਸਾਡੇ ਪਿਆਰ ਦੇ ਅੱਲਾ ਹਾਫਿਜ਼ ਹਾਂ